ਗਰੋਵਰ ਗਰੁੱਪ ਤੋਂ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਾ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਉਸ ਦੀ ਸਾਂਝ ਪਾਵਾਂਗੇ। ਕੀ ਲੇਟੈਸਟ ਚੱਲ ਰਿਹਾ ਆ, ਕਿਵੇਂ ਦੇ ਹਾਲਾਤ ਬਣ ਰਹੇ ਆ ਤੇ ਕਿਵੇਂ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਆ। ਤੇ ਬਾਕੀ ਜੇਕਰ ਤੁਹਾਡਾ ਕੋਈ ਕੁਐਸਚਨ ਵੀ ਹੋਵੇ ਫਾਰਮਿੰਗ ਦੇ ਨਾਲ ਸੰਬੰਧਿਤ, ਜਿਸ ਦੇ ਵਿੱਚ ਅਰਸ਼ਦੀਪ ਸਿੰਘ ਐਕਸਪਰਟ ਨੇ, ਉਸ ਸੰਬੰਧਿਤ ਜਿਹੜੀ ਉਹ ਤੁਸੀਂ ਗੱਲਬਾਤ ਕਰ ਸਕਦੇ ਹੋ। 408-272-5200 ਦੇ ਉੱਤੇ ਵੀ ਕਾਲ ਤੁਸੀਂ ਕਰ ਸਕੋਗੇ। ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਹਨ ਐਲਮੰਡ ਬੋਰਡ ਆਫ ਕੈਲੀਫੋਰਨੀਆ। ਜਿਹੜੇ ਐਲਮੰਡ ਦੇ ਆਪਾਂ ਨੂੰ ਪਤਾ ਆ ਵੀ ਉਹਦੀ ਮਾਰਕੀਟਿੰਗ ਦੇ ਲਈ ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਵੇਚ ਸਕਣ, ਉਸ ਦੇ ਲਈ ਇਹ ਕੰਮ ਜਿਹੜੇ ਉਹ ਕਰਦੇ ਨੇ। ਇਸ ਦੇ ਨਾਲ ਸੋਵਰਨ ਫਾਈਨੈਂਸ਼ੀਅਲ ਤੋਂ ਅਰਸ਼ਦੀਪ ਸਿੰਘ ਜੋ ਕਿ ਰੀਅਲਟਰ ਨੇ, ਖੇਤੀਬਾੜੀ ਦੀ ਜ਼ਮੀਨ ਖਰੀਦਣੀ ਹੈ, ਵੇਚਣੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 5594516270 559-452-6270 ਦੇ ਉੱਤੇ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ। ਅਰਸ਼ਦੀਪ ਸਿੰਘ, ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਕਲਾਈਮੇਟ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਾਂਗੇ, ਤੇ ਉਸ ਤੋਂ ਇਲਾਵਾ ਜਿਹੜੀ ਰੈਜ਼ੀਲੀਅੰਸ, ਕਲਾਈਮੇਟ ਰੈਜ਼ੀਲੀਅੰਸ ਦੀ ਜਿਹੜੀ ਚਰਚਾ ਚੱਲਦੀ ਆ, ਉਸ ਦੇ ਨਾਲ ਸੰਬੰਧਿਤ ਕਈ ਤਰੀਕੇ ਦੇ ਪ੍ਰੋਗਰਾਮ ਨੇ। ਕੁਛ ਗ੍ਰਾਂਟਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਵੱਡੇ ਪੱਧਰ ਦੇ ਉੱਤੇ ਅਰਸ਼ਦੀਪ ਸਿੰਘ ਇਸ ਟਾਈਮ ਚਰਚਾ ਜੋ ਚੱਲ ਰਹੀ ਹੈ ਉਹ ਹੈ ਅਲ ਨੀਨੀਓ ਨੂੰ ਲੈ ਕੇ। ਕਹਿੰਦੇ ਵੀ ਸੁਪਰ ਅਲ ਨੀਨੀਓ ਇਸ ਵਾਰ ਜਿਹੜਾ ਉਹ ਆਵੇਗਾ। ਸੋ ਉਸ ਦਾ ਮਤਲਬ ਇਹ ਆ ਵੀ ਵੈਦਰ ਪੈਟਰਨ ਜਿਹੜਾ ਚੇਂਜ ਜਿਹੜਾ ਹੋਇਆ, ਉਸ ਦੇ ਨਾਲ ਕਾਫੀ ਵੈਟ ਵਿੰਟਰ ਜਿਹੜੀ ਉਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਰਾਈਟ ਨਾਓ ਦੁਨੀਆ ਦੇ ਦੂਜੇ ਪਾਸੇ ਸੋਕਾ ਪੈਣ ਦੀਆਂ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਉਹ ਵੱਧਦੀਆਂ ਆ। ਸੋ ਜਿਹੜਾ ਅਲ ਨੀਨੀਓ ਦਾ ਇਫੈਕਟ ਆ, ਇਹਦਾ ਆਪਾਂ ਜੇ ਦੇਖਿਆ ਜਾਵੇ ਤਾਂ ਕਿੱਦਾਂ ਆਪਾਂ ਨੂੰ ਅਸਰ ਕੈਲੀਫੋਰਨੀਆ ਦੀ ਫਾਰਮਿੰਗ ਤੇ ਪੈ ਸਕਦਾ ਹੈ? ਹਾਂਜੀ, ਨਹੀਂ ਇਹ ਰਾਜਕਾ ਜਿਹੜੀ ਗੱਲ ਕੀਤੀ ਆਪਾਂ ਕਲਾਈਮੇਟ ਚੇਂਜ ਦੀ, ਹੈ ਨਾ, ਤੇ ਉਹ ਤਾਂ ਦੇਖੋ ਹੁਣ ਪਹਿਲਾਂ ਬਹੁਤ ਹੁੰਦਾ ਸੀਗਾ ਆਮ ਲੋਕਾਂ ਦੇ ਵਿੱਚ ਵੀ, ਨਹੀਂ ਇਹ ਕੋਈ ਚੀਜ਼ ਨਹੀਂ ਹੈਗੀ, ਹੈ ਨਾ, ਨਹੀਂ ਐਵੇਂ ਹੁੰਦਾ ਸੀ ਪਹਿਲਾਂ ਵੀ। ਤੇ ਬਟ ਹੁਣ ਜਿੰਨਾ ਕੁ ਪਿਛਲੇ ਸਾਲ 2 ਸਾਲ ਦੇ ਵਿੱਚ ਚੀਜ਼ਾਂ ਮੂਹਰੇ ਆਈਆਂ ਨੇ, ਉਹਦੇ ਨਾਲ ਇਹ ਤਾਂ ਗੱਲ ਕਲੀਅਰ ਹੋ ਗਈ ਆ ਵੀ ਕਲਾਈਮੇਟ ਜਿਹੜੀ ਚੇਂਜ ਆ ਉਹ ਆ ਰਹੀ ਆ ਬਹੁਤ ਡਰਾਸਟਿਕਲੀ। ਤੇ ਉਹਦੇ ਲਈ ਸਾਡੀ ਤਿਆਰੀ ਵੀ ਕੋਈ ਨਹੀਂ, ਇਹ ਵੀ ਪਤਾ ਲੱਗ ਰਿਹਾ, ਹੈ ਨਾ। ਤੇ ਉਹਦੇ 'ਚ ਜਿਵੇਂ ਹੁਣ ਤੁਸੀਂ ਐਲ ਨੀਨੀਓ ਲਾ ਨੀਨੀਓ ਦੀ ਗੱਲ ਕਰਦੇ ਹੁੰਦੇ ਆਪਾਂ, ਐਤਕੀ ਐਕਸਪੈਕਟ ਕਰਦੇ ਆ ਜਿਹੜਾ ਅਗਲਾ ਸਾਲ ਆ ਤੇ ਉਹ ਵੈਟ ਹੋਊਗਾ, ਹੈ ਨਾ। ਤੇ ਉਹਦੇ 'ਚ ਜਿਵੇਂ ਉਹਨਾਂ ਦੇ ਪ੍ਰੈਡਿਕਸ਼ਨਸ ਦੱਸ ਰਹੀਆਂ ਮਾਡਲ, ਉਹ 'ਚ ਕਹਿ ਰਹੇ ਆ ਵੀ ਜਿਹੜਾ ਸਦਰਨ ਕੈਲੀਫੋਰਨੀਆ 'ਚ ਬਹੁਤ ਮੀਂਹ ਪੈਣਾ, ਹੈ ਨਾ, ਐਲ ਸੈਨ ਡਿਏਗੋ ਏਰੀਏ 'ਚ। ਤੇ ਜਿਹੜਾ ਹੈਗਾ ਸੈਂਟਰਲ ਕੈਲੀਫੋਰਨੀਆ ਜਿਹਦੇ 'ਚ ਆਪਾਂ ਆ ਜਾਂਦੇ ਹਾਂ ਤੇ ਸੈਨ ਜੋਆਕਿਨ ਵੈਲੀ ਆ ਜਾਂਦੀ ਆ, ਉਹ 'ਚ ਐਵਰੇਜ ਔਰ ਅਬਵ ਐਵਰੇਜ ਮੀਂਹ ਪਊਗਾ, ਹੈ ਨਾ। ਤੇ ਜਿਹੜਾ ਐਵਰੇਜ ਆਪਣੇ 11 ਇੰਚ 12 ਇੰਚ ਮੀਂਹ ਪੈਂਦਾ, ਤੇ 11 ਦੇ ਨੇੜੇ। ਜੇ ਅਬਵ ਐਵਰੇਜ ਆ ਤਾਂ 12-13 ਇੰਚ ਪਊਗਾ, ਪੈ ਜਾਊਗਾ। ਤੇ ਉਵੇਂ ਹੀ ਜਿਹੜੀ ਹੈਗੀ ਆ ਨਾਰਥ ਵਾਲੇ 'ਚ, ਉੱਥੇ ਹਜੇ ਕਹਿੰਦੇ ਵੀ ਕਾਫੀ ਜ਼ਿਆਦਾ ਅਨਸਰਟਨਟੀ ਆ, ਪਰ ਪੈਣਾ ਜ਼ਿਆਦਾ ਆ। ਕਿੰਨਾ ਪੈਣਾ ਦੇ ਆਰ ਸਟਿਲ ਟਰਾਈਂਗ ਟੂ ਪ੍ਰੈਡਿਕਟ ਇਟ, ਹੈ ਨਾ। ਹਾਂ, ਇਹ ਤਾਂ ਹੁਣ ਚਲੋ ਪ੍ਰੈਡਿਕਟ ਅੰਦਾਜ਼ਾ ਹੀ ਆ। ਸੋ ਪਰ ਓਵਰਆਲ ਕਹਿਣ ਦਾ ਮਤਲਬ ਇਹ ਹੈ ਵੀ ਓਵਰਆਲ ਜਿਹੜੀ ਕੈਲੀਫੋਰਨੀਆ ਦੇ ਵਿੱਚ ਮੀਂਹ ਜ਼ਿਆਦਾ ਪੈਣਾ। ਕਿੰਨਾ ਜ਼ਿਆਦਾ ਪੈਣਾ ਹੁਣ ਇਹ ਤਾਂ ਪਤਾ ਲੱਗੂਗਾ ਜਿਵੇਂ ਜਿਵੇਂ ਨੇੜੇ ਆਈ ਜਾਵਾਂਗੇ ਆਪਾਂ, ਹੈ ਨਾ। ਤੇ ਇਹ ਜਦੋਂ ਜ਼ਿਆਦਾ ਮੀਂਹ ਆਉਂਦਾ ਉਹਦੇ ਫਾਇਦੇ ਵੀ ਆ, ਉਹਦੇ ਨੁਕਸਾਨ ਵੀ ਆ। ਫਾਇਦੇ ਇਹ ਆ ਵੀ ਕਾਫੀ ਰੀਚਾਰਜ ਹੋ ਜਾਂਦਾ, ਹੈ ਨਾ, ਤੇ ਰੈਜ਼ਰਵਾਇਰ ਸਾਰੇ ਭਰ ਜਾਂਦੇ ਆ, ਤੇ ਉਹਦੇ ਨਾਲ ਇਮੀਡੀਏਟ ਰਿਲੀਫ ਹੁੰਦਾ ਸਾਰਿਆਂ ਨੂੰ, ਖੇਤੀ ਨੂੰ ਵੀ, ਬਾਕੀ ਜਿਹੜੇ ਸੈਕਟਰ ਨੇ ਪਾਣੀ ਤੇ ਡਿਪੈਂਡੈਂਟ ਉਹਨਾਂ ਨੂੰ ਵੀ। ਤੇ ਜਿਹੜੇ ਉਹ 'ਚ ਇਸ਼ੂ ਆਉਂਦੇ ਆ ਉਹਦੇ 'ਚ ਇਹ ਆ ਵੀ ਉਹ ਹੜ੍ਹ ਆ ਜਾਂਦੇ ਆ, ਮੱਡ ਸਲਾਈਡ, ਲੈਂਡ ਸਲਾਈਡ। ਜਿੱਥੇ ਹੁਣ ਕਿਉਂਕਿ ਸਦਰਨ ਕੈਲੀਫੋਰਨੀਆ 'ਚ ਤਾਂ ਬਹੁਤੀ ਖੇਤੀ ਤਾਂ ਨਹੀਂ ਹੁੰਦੀ। ਸੋ ਜੋ ਆਪਾਂ ਗ੍ਰੇਪ ਵਾਈਨ ਟੱਪ ਜਾਂਦੇ ਆ, ਬੇਕਰਫੀਲਡ ਟੱਪ ਜਾਂਦੇ ਆ, ਕਰਨ ਕਾਊਂਟੀ, ਤੇ ਫਿਰ ਉਸ ਤੋਂ ਬਾਅਦ ਤਾਂ ਥੱਲੇ ਘੱਟ ਹੀ ਆ। ਇੰਪੀਰੀਅਲ ਵੈਲੀ ਵਾਲੇ ਪਾਸੇ ਮੇ ਵੀ ਜਿਹੜੀ ਉਹ ਹੁੰਦੀ ਹੋਵੇ, ਪਰ ਇੱਧਰ ਘੱਟ ਆ। ਪਰ ਮੈਨੂੰ ਲੱਗਦਾ 2 ਸਾਲ ਪਹਿਲਾਂ ਵੀ ਇਹ ਇਫੈਕਟ ਜਿਹੜਾ ਉਹ ਸੀਗਾ, ਪਰ ਉਦੋਂ ਇੰਨਾ ਜ਼ਿਆਦਾ ਨਹੀਂ ਸੀਗਾ ਜਿੱਦਾਂ ਇਸ ਵਾਰ ਕਹਿ ਰਹੇ। ਇਸ ਵਾਰ ਅਨੁਮਾਨ ਦੇ ਨਾਲੋਂ ਜੋ ਹੈਗਾ ਆ ਉਹਦੇ ਨਾਲੋਂ 0.5 ਡਿਗਰੀ ਸੈਲਸੀਅਸ ਵੱਧ ਟੈਂਪਰੇਚਰ ਹਾਈ ਆ ਪਾਣੀ ਦਾ। ਸੋ ਕਹਿੰਦੇ ਵੀ ਉਹਦੇ ਨਾਲ ਕਾਫੀ ਡਿਸਰਪਸ਼ਨਸ ਹੋ ਸਕਦੀਆਂ। ਸੋ ਉੱਦਾਂ ਕੈਲੀਫੋਰਨੀਆ ਦੇ ਫਾਰਮਰ ਚਾਹੁੰਦੇ ਆ ਵੀ ਅਲ ਨੀਨੀਓ ਆਵੇ, ਕਿਉਂਕਿ ਫਿਰ ਪਾਣੀ ਰੀਚਾਰਜ ਵਾਲਾ
ਸਿਸਟਮ ਉਹਨਾਂ ਦੇ ਲਈ ਗੁੱਡ ਜਿਹੜਾ ਹੁੰਦਾ ਆ। ਤੇ ਫਾਈਨਲੀ ਆਪਾਂ ਦੇਖਿਆ ਸੀ ਇਸ ਸਾਲ ਦੇ ਵਿੱਚ ਬਹੁਤ ਚਿਰਾਂ ਬਾਅਦ ਲਾਈਕ ਇੱਕ ਵੀ ਇਲਾਕਾ ਕੈਲੀਫੋਰਨੀਆ ਦਾ ਡਰਾਊਟ ਹੇਠਾਂ ਨਹੀਂ ਸੀਗਾ। ਪਰ ਇਹ ਵੀ ਹੋਰ ਪਾਸੇ ਇਹਦੀਆਂ ਮੁਸ਼ਕਲਾਂ ਵੀ ਜਿਹੜੀਆਂ ਉਹ ਨਾਲ ਜਿਹੜੀਆਂ ਉਹ ਰਹਿ ਸਕਦੀਆਂ ਸੀਗੀਆਂ। ਹਾਂਜੀ, ਆਪਾਂ ਅੱਗੇ ਵੀ ਦੇਖਿਆ ਜਦੋਂ 2023 ਵਾਲੇ ਮੀਂਹ ਆਏ ਸੀ, ਬਹੁਤ ਜ਼ਿਆਦਾ ਮੀਂਹ ਪਿਆ ਸੀ ਹੈ ਨਾ ਉਸ ਸਾਲ। ਤੇ ਉਹ ਡਰਾਊਟ ਤੋਂ ਬਾਅਦ 'ਚ ਪਿਆ ਸੀ, ਇੱਕ ਤਾਂ 21-22 ਵਾਲਾ ਡਰਾਊਟ ਤੋਂ ਬਾਅਦ 'ਚ, ਮਿਨੀ ਡਰਾਊਟ ਤੋਂ ਬਾਅਦ 'ਚ ਇੰਨਾ ਜ਼ਿਆਦਾ ਮੀਂਹ ਆਇਆ। ਉਦੋਂ ਦੇਖ ਲਓ ਵੀ ਤੁਸੀਂ ਕਈ ਏਰੀਏ 'ਚ ਪੂਰਾ ਹੀ ਪਾਣੀ ਖੜ ਗਿਆ ਸੀਗਾ, ਲਹਿਰੀ ਲੇਕ ਬਣ ਗਈ ਸੀਗੀ। ਹਾਂ, ਨਹੀਂ ਇਸ ਵਾਰੀ ਵੀ ਇਸ ਹਿਸਾਬ ਨਾਲ ਬਣੂ ਫਿਰ ਤਾਂ। ਉਹੀ ਆ ਵੀ ਪਾਣੀ ਹੁਣ ਕਿੰਨਾ ਕੁ ਮੀਂਹ ਪੈਂਦਾ ਉਹਦਾ ਆਪਾਂ ਨੂੰ ਪਤਾ ਲੱਗੂਗਾ ਹਨਾ। ਤੇ ਪਰ ਜਿਵੇਂ ਹੁਣ ਤੁਸੀਂ ਦੱਸਿਆ, ਹਾਂ ਉਹੀ ਆ ਵੀ ਪੈਸੀਫਿਕ ਦੇ ਵਿੱਚ ਵੀ ਟੈਂਪਰੇਚਰ ਕਿੰਨਾ ਪਾਣੀ ਦਾ, ਤੇ ਜਿਹੜੇ ਉਹ ਰਿਵਰ ਐਟਮੋਸਫੇਰਿਕ ਰਿਵਰ ਕਿੱਧਰ ਨੂੰ ਉੱਠਦੇ ਆ, ਕੀ ਡਾਇਰੈਕਸ਼ਨ ਹੁੰਦੀ ਆ, ਉਹ ਤੇ ਡਿਪੈਂਡ ਕਰਦਾ ਨਾ ਵੀ ਐਲਨੀਨੀਆ ਕਲਾਨੀਨੀਆ ਕੰਡੀਸ਼ਨਸ ਨੇ ਆਪਣੇ ਲਈ ਹਨਾ। ਤੇ ਜੇ ਉਹ ਥੋੜਾ ਜਿਹਾ ਉੱਪਰ ਨੂੰ ਲੰਘ ਜਾਂਦਾ, ਕਈ ਵਾਰ ਇਹ ਵੀ ਹੁੰਦਾ ਵੀ ਜਿਹੜੇ ਐਟਮੋਸਫੇਰਿਕ ਰਿਵਰ ਆ ਉਹਦੀ ਡਾਇਰੈਕਸ਼ਨ 200-400 ਮੀਲ ਉੱਪਰ ਨੂੰ ਚਲੀ ਗਈ ਤਾਂ ਨਾਰਥ 'ਚ ਨੂੰ ਉਹ ਲਾਨੀਨੀਆ ਹੋ ਜਾਂਦਾ ਫਿਰ। ਹਾਂ, ਫਿਰ ਉਹ ਆਪਾਂ ਨੂੰ ਮੀਂਹ ਨਹੀਂ ਆਉਂਦਾ ਆਪਣੇ ਕੋਲੇ, ਉਹ ਤਾਂ ਨੂੰ ਚਲੇ ਜਾਂਦਾ, ਸਵੇ ਠਾਂ ਨੂੰ ਰਹਿ ਜਾਂਦਾ। ਸੋ ਉਹ ਕੈਲਕੂਲੇਸ਼ਨਾਂ ਤਾਂ ਉਸ ਬੇਸ ਤੇ ਕਰਦੇ ਸਾਰੀਆਂ ਹਨਾ ਜਿਹੜੇ। ਪਰ ਜਿੰਨੇ ਵੈਦਰ ਮਾਡਲ ਪ੍ਰੋਡਕਟ ਕਰ ਰਹੇ ਆ ਉਹ ਲਾਨੀਨੀਆ ਨਹੀਂ, ਸਾਰੇ ਅਲ ਨੀਨੀਓ ਹੀ ਕਹਿ ਰਹੇ ਆ। ਚੰਗੀ ਗੱਲ ਆ, ਆਪਾਂ ਤਾਂ ਕਹਿੰਦੇ ਆ ਮੀਂਹ ਆਪਾਂ ਨੂੰ ਤਾਂ ਮੀਂਹ ਦਾ ਫਾਇਦਾ ਹੀ ਹੈ। ਅੱਛਾ, ਤਿਆਰੀ ਨਹੀਂ ਜਿੱਦਾਂ ਤੁਸੀਂ ਗੱਲ ਇਹ ਆਖਿਆ ਸੀਗਾ, ਹੁਣ ਤਾਂ ਜਦੋਂ ਪਿਛਲੇ ਦੀ ਬਹੁਤੇ ਮੀਂਹ ਪਏ ਸੀ ਉਦੋਂ ਇਹ ਰੌਲਾ ਸੀਗਾ ਵੀ ਰਨ ਆਫ ਵਾਟਰ, ਵੀ ਸਾਰਾ ਹੀ ਭੱਜ ਗਿਆ। ਉਦੋਂ ਤਾਂ ਜਦੋਂ 2-3 ਸਾਲ ਪਹਿਲਾਂ ਮੀਂਹ ਜ਼ਿਆਦਾ ਪਏ ਸੀ, ਕਦੀ ਇੱਥੇ ਬੰਨ ਟੁੱਟ ਗਿਆ, ਕਦੀ ਉੱਥੇ ਟੁੱਟ ਗਿਆ। ਉਹਦੇ ਲਈ ਹੁਣ ਇਹ ਆਮ ਨਾਟ ਸ਼ੋਰ ਵੀ ਇਹਨਾਂ ਨੇ ਕੋਈ ਦੱਸੀ ਹੈ ਇਨਫੋਰਮੇਸ਼ਨ, ਜਾਂ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਹੈਗੀ ਆ ਜਾਂ ਨਹੀਂ, ਬਟ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਕੋਈ ਤਿਆਰੀ ਉਹ ਉਸ ਤਰੀਕੇ ਦੀ ਕੀਤੀ ਹੈਗੀ ਆ ਵੀ ਕਿਵੇਂ ਜਿਹੜਾ ਉਹ ਦੇਖਣਾ ਹੈ ਸਾਰੀਆਂ ਚੀਜ਼ਾਂ ਨੂੰ। ਤਿਆਰੀ ਦੇਖੋ ਇੱਕ ਲਿਮਿਟਡ ਤੱਕ ਹੀ ਹੁੰਦੀ ਹੈ। ਜਿਵੇਂ ਉਦੋਂ ਜਿਹੜਾ ਮੀਂਹ ਆਇਆ ਸੀ ਨਾ, ਉਹ ਬਹੁਤ ਥੋੜੇ ਸਮੇਂ ਦੇ ਵਿੱਚ ਆ ਗਿਆ ਸੀਗਾ ਹਨਾ। ਉਹਦੇ ਕਰਕੇ ਜਿਹੜੀਆਂ ਜ਼ਿਆਦਾ ਲੈਵੀਜ਼ ਟੁੱਟੀਆਂ, ਖਾਸ ਕਰਕੇ ਸਾਊਥ 'ਚ ਜਾਂ ਸਦਰਨ ਸੈਨ ਜੋਆਕਿਨ ਵੈਲੀ ਦੇ ਵਿੱਚ ਹਨਾ, ਲਹਿਰੀ 'ਚ ਆਪਾਂ ਕਿੰਨੀਆਂ ਦੇਖਿਆ, ਉਹ ਤਾਂ ਇੰਨਾ ਹੋ ਗਿਆ ਸੀਗਾ ਵੀ ਉਹਦਾ ਤਾਂ ਕੋਈ ਹੱਲ ਨਹੀਂ ਸੀਗਾ ਹਨਾ। ਪਾਣੀ ਤੁਹਾਨੂੰ ਰਿਲੀਜ਼ ਕਰਨਾ ਪੈਂਦਾ ਡੈਮ 'ਚ, ਠੀਕ ਹੈ ਨਾ, ਰਨ ਆਫ ਵਾਟਰ ਕਰਨਾ ਹੀ ਪੈਂਦਾ। ਇਹ ਜ਼ਰੂਰ ਆ ਵੀ ਪਿਛਲੀ ਵਾਰ ਜਿਹੜੇ ਪਰਮਿਟਿੰਗ ਸੀਗੀ ਰੀਚਾਰਜ ਦੀ ਗਵਰਨਰ ਨੇ ਇਸ਼ੂ ਕਰਨੀ ਹੁੰਦੀ ਆ, ਤੇ ਉਹਨਾਂ ਨੇ ਕਾਫੀ ਲੇਟ ਕੀਤਾ ਸੀ, ਉਹ ਇਸ਼ੂ ਆਏ ਸੀਗੇ ਹਨਾ। ਉਹਨਾਂ ਚੀਜ਼ਾਂ ਦੀ ਐਤਕੀ ਹੋਊਗਾ ਜਦੋਂ ਨੇੜੇ ਆ ਗਿਆ, ਫਿਰ ਉਹ ਆ ਜੂਗੀ ਨੋਟੀਫਿਕੇਸ਼ਨ ਵੀ ਜਿਹੜੀ ਤੁਸੀਂ ਰੀਚਾਰਜ ਲਈ ਜਿਵੇਂ ਪਾਣੀ ਛੱਡਣਾ ਆਪਦੇ ਖੇਤ 'ਚ, ਕਿਸੇ ਲੈਵੀ ਚੋਂ ਕਰਨਾ, ਉਹ ਤੁਸੀਂ ਲੈ ਸਕਦੇ ਹੋ ਪਰਮਿਟ ਵਗੈਰਾ, ਜਾਂ ਉਹ ਵੀ ਕਿਸੇ ਨੇ ਰੀਚਾਰਜ ਬੇਸਨ ਬਣਾਏ ਹੁੰਦੇ ਆ ਜਿਹੜੇ ਹਨਾ। ਤੇ ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਹੈ ਵੀ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਕਹਿੰਦਾ ਵੀ 4 ਕੁ ਸਾਲ ਦਾ ਡਰਾਊਟ ਆ, ਤੇ 4 ਕੁ ਸਾਲ ਉਹ ਕਹਿੰਦੇ ਸੀਗੇ ਵੀ ਪਾਣੀ ਜ਼ਿਆਦਾ ਆਊਗਾ ਤੁਹਾਡੇ ਕੋਲ ਹਨਾ। ਜਿਹੜਾ ਜ਼ਿਆਦਾ ਆਊਗਾ ਵਾਲਾ ਉਹ 'ਚ ਉਹੀ ਹੈ ਵੀ ਉਹ ਕੈਪਚਰ ਕਰਨਾ, ਬੈਲੈਂਸ ਕਿੱਦਾਂ ਬਣਾਉਣਾ, ਉਹ ਹੁਣ ਸਾਰੇ ਡਿਸਟ੍ਰਿਕਟਸ ਲਈ ਬਹੁਤ ਵੱਡੀ ਓਪਰਚੁਨਿਟੀ ਹੋਣੀ ਆ ਜੇ ਜ਼ਿਆਦਾ ਵੀ ਆਉਂਦਾ। ਅੱਛਾ, ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ, ਹੁਣ ਜਦੋਂ ਘਰ ਨੂੰ ਜਾਈਦਾ ਰਾਹ 'ਚ ਨਾ ਸਾਈਡ ਤੇ ਜਿਹੜੇ ਰਿਜ਼ਰਵਾਇਰ ਜੇ ਆਉਂਦੇ ਆ, ਰਿਜ਼ਰਵਾਇਰ ਤੋਂ ਬਾਅਦ ਵੀ ਮੈਨੂੰ ਲੱਗਦਾ ਵਾਟਰ ਰੀਚਾਰਜ ਵਾਲੇ ਜਿਹੜੇ ਉਹਨਾਂ ਨੇ ਬਣਾਏ ਇਸ ਟਾਈਮ ਨੱਕੋ ਨੱਕ ਭਰੇ ਪਏ ਆ। ਸੋ ਇਹ ਆ ਵੀ ਬਰਫ਼ ਜਿਹੜੀ ਪਿਘਲ ਚੁੱਕੀ ਆ ਉਹੀ ਉਹ ਹੁਣ ਵੀ ਰਨ ਆਫ ਨਾ ਹੋ ਜਾਵੇ ਵੀ ਇੱਧਰ ਭਰ ਲਈਓ, ਤਾਂ ਉਹ ਇਸ ਸਿਚੁਏਸ਼ਨ ਨਾਲ ਭਰ ਰਹੇ ਹੋਣਗੇ। ਹਾਂਜੀ, ਉਹਦਾ ਜਿਹੜਾ ਉਹ ਸਾਰੇ ਸਿਟੀਜ਼ 'ਚ ਨਹੀਂ ਮਿਲਦਾ ਗਾ, ਬਟ ਕਈ ਹੈਗੇ ਆ ਜਿੱਥੇ ਜਿਵੇਂ ਫਰੈਜ਼ਨੋ ਤੇ ਕਲੋਵਸ ਆ, ਇਹਨਾਂ ਦਾ FID ਨਾਲ ਕੰਟਰੈਕਟ ਨੇ। ਅੱਛਾ, ਤੇ ਕਿਉਂਕਿ ਇਹਨਾਂ ਨੇ ਵੀ ਜਿਹੜੇ ਆਪਦੇ ਪਾਣੀ ਦੇ ਜਿਹੜੇ ਗੋਲਸ ਪੂਰੇ ਕਰਨੇ ਹੁੰਦੇ ਆ ਵੀ ਤੁਸੀਂ ਕਿੰਨਾ ਯੂਜ਼ ਕਰਦੇ ਆ ਜਾਂ ਇਹ ਤਾਂ ਨਹੀਂ ਕਰਦੇ। ਹੈ ਸਾਰੇ ਰੀਚਾਰਜ ਬੇਸਿਸ ਨਹੀਂ ਹੈ ਇਹ, ਫਿਰ ਤਾਂ ਹੁੰਦੇ ਆ ਫਲੱਡ ਕੰਟਰੋਲ ਲਈ ਸਿਆਲਾਂ 'ਚ। ਓਕੇ, ਫਿਰ ਕਿਉਂਕਿ ਜੇ ਤੁਸੀਂ ਰੀਚਾਰਜ ਬੇਸਨ ਬਣਾਉਣਾ ਤਾਂ ਤੁਹਾਨੂੰ ਨਵਾਂ ਪੱਟਣਾ ਪੈਂਦਾ, ਜਿਵੇਂ ਆਮ ਹੀ ਖੇਤਾਂ 'ਚ ਦੇਖਦੇ ਆ ਸਾਰੇ ਡਿਸਟ੍ਰਿਕਟ ਪੱਟਦੇ ਆ। ਇੱਥੇ FID ਨੇ ਜਿਹੜਾ ਹੈਗਾ ਨਾਰਥ ਕਿੰਗਸ GSA ਆ, ਉਹਨਾਂ ਨੇ ਇਹਨਾਂ ਨਾਲ ਦੋਨਾਂ ਸਿਟੀਜ਼ ਨਾਲ ਕੰਟਰੈਕਟ ਕੀਤੇ ਹੋਏ ਵੀ ਜਿਹੜੇ ਇਹਦੇ ਫਲੱਡ ਵਾਲੇ ਨੇ ਸਾਰੇ ਪੌਂਡ, ਉਹ ਐਜ਼ ਅ ਰੀਚਾਰਜ ਬੇਸਨ ਵੀ ਯੂਜ਼ ਕਰਦੇ ਆ। ਵਧੀਆ, ਚੰਗੀ ਗੱਲ ਆ ਫਿਰ ਤਾਂ, ਕਿਉਂਕਿ ਕਨੈਕਟਡ ਨੇ ਇਹਨਾਂ ਦੇ FID ਦੇ ਚੈਨਲਸ ਨਾਲ। ਓਕੇ, ਕਿਉਂਕਿ ਆਲੇ ਦੁਆਲੇ ਆਪਾਂ ਦੇਖਦੇ ਵੀ ਉਹ ਛੋਟੀਆਂ ਨਹਿਰਾਂ ਸੂਏ ਲੰਘਦੇ ਆ, ਉੱਥੋਂ ਫਿਰ ਉਹਦੇ ਨਾਲ ਫਿਰ ਹੁਣ ਜਦੋਂ ਐਕਸੈਸ 'ਚ ਪਾਣੀ ਆਉਂਦਾ ਫਿਰ ਉਹ ਗਰਮੀਆਂ 'ਚ ਭਰ ਦਿੰਦੇ ਆ, ਉਹ ਰੀਚਾਰਜ ਹੋ ਜਾਂਦਾ। ਸੋ ਉਹਦੇ ਲਈ ਯੂਜ਼ ਕਰਦੇ ਤਾਂ ਇੱਕ ਕਾਰਨ ਦਾ ਹੀ ਹੈ। ਸਿਆਲਾਂ 'ਚ ਤਾਂ ਉਹ ਭਰੇ ਹੋਣ ਦਾ ਕਾਰਨ ਇਹ ਹੈ ਵੀ ਮੀਂਹ ਵਾਲਾ ਰਨ ਆਫ ਜਾਂਦਾ ਉੱਥੇ ਹਨਾ, ਤੇ ਇੱਕ ਤਾਂ ਫਲੱਡ ਕੰਟਰੋਲ ਹੋ ਜਾਂਦਾ, ਇੱਕ ਰੀਚਾਰਜ ਹੋ ਜਾਂਦਾ, ਦੋਨੇ ਉਹਦੇ ਫਾਇਦੇ ਹੀ ਆ। ਸੋ ਇਹ ਹੁਣ ਜਿਹੜੇ ਨਵੇਂ ਬਣ ਰਹੇ ਆ ਰੀਚਾਰਜ ਬੇਸਨ, ਤੇ ਜਿਵੇਂ ਸੈਂਟਰਲ ਕਿੰਗਸ ਨੇ ਐਤਕੀ ਜਿਹੜੀਆਂ ਫੀਸਾਂ ਵਧਾਈਆਂ ਨੇ, ਮਤਲਬ $26 ਤੋਂ ਪਹਿਲਾਂ 55 ਕੀਤੀ, 55 ਤੋਂ ਅਗਲੇ ਸਾਲ 120 ਹੋਣੀ ਆ। ਉਹਦਾ ਕਾਰਨ ਹੀ ਇਹ ਆ ਪਰ ਏਕੜ ਦਾ ਵੀ ਉਹਨਾਂ ਨੇ ਰੀਚਾਰਜ ਬੇਸਨ ਹੀ ਬਣਾਉਣੇ ਨੇ। ਉਹਨਾਂ ਨੂੰ 1300-1400 ਏਕੜ 'ਚ ਰੀਚਾਰਜ ਬੇਸਨ ਚਾਹੀਦੇ ਨੇ।
ਠੀਕ ਹੈ, ਤੇ ਉਹਨਾਂ ਕੋਲ ਅੱਧੇ ਵੀ ਨਹੀਂ ਹੈਗੇ ਆ। ਕਿਹੜੀ ਜਗ੍ਹਾ ਤੁਸੀਂ ਦੱਸਦੇ? ਇਹ ਜਿਹੜਾ ਸੈਂਟਰਲ ਕਿੰਗਸ ਆ, ਜਿਹੜਾ ਜਿਵੇਂ CID ਹੈ, ਕੰਸੋਲੀਡੇਟਡ ਇਰੀਗੇਸ਼ਨ ਡਿਸਟ੍ਰਿਕਟ, ਸਾਰਾ ਆ ਜਾਂਦਾ। ਜਿੰਨੀ ਕਿ ਇਹਨਾਂ ਦੀ ਓਵਰ ਡਰਾਫਟ ਆਏ, ਕਹਿੰਦੇ ਸੀ ਇੰਨੀ ਏਕਰੇਜ ਨਾਲ ਜੇ ਅਸੀਂ ਰੀਚਾਰਜ ਕਰੀਏ 4 ਸਾਲ ਮੀਂਹ ਜ਼ਿਆਦਾ ਪੈਣ 10 'ਚ, ਤੇ ਉਹ ਪਾਣੀ ਕੈਪਚਰ ਕਰਕੇ ਸਾਡਾ ਜਿਹੜਾ ਟੇਬਲ ਬੈਲੈਂਸ ਹੋ ਸਕਦਾ ਹੈ। ਹਾਂ, ਸੋ ਉਹਨਾਂ ਨੇ ਕੈਲਕੂਲੇਸ਼ਨਾਂ ਕੀਤੀਆਂ ਆਪਦੇ GSP ਦੇ ਵਿੱਚ, ਤਾਂ ਹੀ ਉਹਨਾਂ ਨੇ ਪੈਸੇ ਵਧਾਏ ਆ, ਕਿਉਂਕਿ ਬਿਨਾਂ ਪੈਸਿਆਂ ਤੋਂ ਉਹ ਬਣਦੇ ਨੀਗੇ, ਹੈ ਨਾ। ਕੁਛ ਤਾਂ ਚਲੋ ਸਟੇਟ ਦੀ। ਅੱਛਾ, ਜਿਹੜੇ ਕਿਸਾਨਾਂ ਦੀ ਜਿਹੜੇ ਖੇਤ ਜਿੱਦਾਂ ਹੁਣ ਪਾਣੀ ਨਹੀਂ ਮਿਲ ਰਿਹਾ, ਵਾਈਟ ਲੈਂਡ ਦੀ ਆਪਾਂ ਜੇ ਗੱਲ ਕਰਦੇ ਹਾਂ, ਤਾਂ ਕੀ ਉਹਨਾਂ ਨੂੰ ਰੀਚਾਰਜ ਇਦਾਂ ਦੇ ਪੌਂਡ ਬਣਾਉਣ ਦਾ ਮੌਕਾ ਮਿਲਦਾ ਹੈ ਕਿ ਉਹ ਆਪਣੀ ਅਜਿਹੀ ਥਾਂ ਦੇ ਉੱਤੇ ਇਦਾਂ ਦੇ ਰੀਚਾਰਜ ਪੌਂਡ ਬਣਾ ਸਕਦੇ ਆ? ਰੀਚਾਰਜ ਪੌਂਡ ਬਣਾ ਤਾਂ ਸਕਦੇ, ਪਰ ਪਾਣੀ ਕਿੱਥੋਂ ਆਉਣਾ? ਉਹਦੇ 'ਚ ਇੱਕ ਸਮੱਸਿਆ ਆ ਜਾਂਦੀ, ਜਦੋਂ ਤੁਸੀਂ ਕਿਸੇ ਸਟਰੀਮ ਨਾਲ ਜਾਂ ਕਿਸੇ ਡਿੱਚ ਨਾਲ ਕਨੈਕਟਡ ਹੀ ਨਹੀਂਗੇ, ਫਿਰ ਇਹ ਆਪਦੇ ਖਿੱਚ ਤਾਂ ਇੰਨਾ ਵੀ ਪੈਂਦਾ ਨਹੀਂਗਾ ਵੀ ਪੌਂਡ ਭਰ ਜੂਗਾ, ਹੈ ਨਾ। ਤੇ ਉੱਥੇ ਫਿਰ ਫਾਇਦਾ ਨਹੀਂ ਹੁੰਦਾ। ਫਾਇਦਾ ਉੱਥੇ ਹੀ ਹੈ ਜਿੱਥੇ ਤੁਸੀਂ ਆਲਰੇਡੀ ਕਨੈਕਟਡ ਆ ਕਨਵੇਅੰਸ ਨਾਲ। ਉੱਥੇ ਤੁਸੀਂ ਐਕਸੈਸ 'ਚ ਪਾਣੀ ਜਿਹੜਾ ਹੁੰਦਾ ਉਹ ਲੈ ਲਓ, ਰੀਚਾਰਜ ਕਰਕੇ ਦਿਖਾ ਦਿਓ, ਤੁਹਾਡੇ ਆਪਦੇ ਖੇਤ ਦਾ ਫਰਕ ਪੈਂਦਾ ਹੀ। ਮੈਂ ਤਾਂ ਇਸ ਸੰਦਰਭ 'ਚ ਪੁੱਛਦਾ ਸੀਗਾ ਵੀ ਚਲੋ ਕੋਈ ਅਲਟਰਨੇਟਿਵ ਹੋਵੇ, ਵੀ ਜੇ ਕੁਛ ਉਗਾ ਨਹੀਂ ਸਕਦੇ ਤੇ ਫਿਰ ਕੀ ਕੀਤਾ ਜਾ ਸਕਦਾ ਹੈ? ਹਾਂ, ਨਹੀਂ ਹੁਣ ਉੱਥੇ ਇਹੀ ਹੈ ਵੀ ਜਿਵੇਂ ਆਪਣੇ ਜਿਹੜੀਆਂ ਉਹ ਕ੍ਰੌਪਸ ਲੱਗ ਸਕਦੀਆਂ, ਜਦੋਂ ਪਤਾ ਹੀ ਹੈ ਵੀ ਮੀਂਹ ਐਤਕੀ ਪੈਣੇ ਨੇ ਜ਼ਿਆਦਾ, ਹੈ ਨਾ। ਕੋਲੇ ਜਾ ਕੇ ਤਾਂ ਕਾਫੀ ਐਕੂਰੇਟ ਨੰਬਰ ਆ ਜਾਂਦੇ ਨੇ, ਜਦੋਂ ਆਪਾਂ ਅਕਤੂਬਰ 'ਚ ਚਲੇ ਗਏ ਵਾਟਰ ਸੀਜ਼ਨ ਸ਼ੁਰੂ ਹੋਣ ਤੇ, ਹੈ ਨਾ। ਤੇ ਉਹ ਤੁਸੀਂ ਚੀਜ਼ਾਂ ਲਾ ਸਕਦੇ, ਰੋ ਕ੍ਰੌਪਸ ਲਾ ਸਕਦੇ ਆ, ਕਣਕ ਲਾ ਸਕਦੇ ਆ, ਕਵਰ ਕ੍ਰੌਪ ਲਾ ਕੇ ਕਾਰਬਨ ਸੀਕੁਐਸਟਰਿੰਗ ਦੇ ਇੱਕ ਕ੍ਰੈਡਿਟ ਕਲੇਮ ਕਰ ਸਕਦੇ ਆ। ਹੋਊਗੀ ਪਰ ਐਨੂਅਲੀ ਕੋਈ ਐਨੂਅਲ ਕ੍ਰੌਪ ਹੀ ਹੋਣੀ ਹੈ, ਕਿਉਂਕਿ ਇਹ ਨਹੀਂ ਪਤਾ ਅਗਲੇ ਸਾਲ ਮੀਂਹ ਪਵੇ ਨਾ ਪਵੇ, ਲਾ ਨੀਨੀਆ ਨਹੀਂ ਆ ਜਾਣਾ। ਸੋ ਉੱਥੇ ਫਿਰ ਇਹ ਵੀ ਜਦੋਂ ਜ਼ਿਆਦਾ ਪੈਂਦਾ ਉਦੋਂ ਲਾ ਦੋ। ਠੀਕ ਹੈ, ਇਹ ਆਪਸ਼ਨਸ ਹੁੰਦੀਆਂ। ਮੱਕੀ ਲੱਗਦੀ ਆ ਆਪਣੇ, ਤੇ ਉਹ ਵੀ ਲੱਗ ਜਾਂਦੀ ਹੈ, ਹਨਾ, ਤੇ ਉਹ ਛਿੱਟਾ ਦੇ ਕੇ ਛੱਡ ਦਿੰਦੇ ਆ ਜ਼ਿਆਦਾ। ਕਣਕ ਤਾਂ ਬਹੁਤ ਲੱਗਦੀ ਹੈ ਜਿਹੜੀ ਇਕੱਲੇ ਬਸ ਮੀਂਹ ਤੇ ਚੱਲਦੀ ਹੈ। ਓਕੇ, ਹਾਂ, ਉਹ ਆਪਣੇ ਏਰੀਆ 'ਚ ਵੀ ਲੱਗਦੀ, ਕਲੈਰੀ ਕਾਉਂਟੀ 'ਚ ਬਹੁਤ ਲੱਗਦੀ ਹੈ। ਓਕੇ, ਠੀਕ ਆ। ਉਹਦੀ ਤਾਂ ਪਾਣੀ ਦੀ ਖਪਤ ਘੱਟ ਆ ਕਣਕ ਦੀ। ਜੇ ਉਹ ਕਹਿੰਦੇ ਸੀਗੇ ਵੀ ਜੇ ਪਾਣੀ ਲਾਉਣਾ ਪੈ ਜੇ, ਹੁਣ ਆਪਾਂ ਤਾਂ ਖੇਤੀ ਕਰਦੇ ਨਹੀਂ, ਮੈਨੂੰ ਪੂਰੇ ਫਾਈਨੈਂਸ਼ੀਅਲ ਦਾ ਤਾਂ ਨਹੀਂ ਪਤਾ, ਇੱਕ ਗਰੋਅਰ ਨੂੰ ਪਰ ਮੈਂ ਹੈਨਫੋਰਡ ਏਰੀਆ 'ਚ ਮਿਲਿਆ ਸੀਗਾ, ਤੇ ਉਹ ਕਹਿੰਦਾ ਸੀਗਾ ਵੀ ਜੇ ਸਾਨੂੰ 2-3 ਵਾਰ ਪਾਣੀ ਲਾਉਣਾ ਪੈ ਜੇ, ਫਿਰ ਸਾਨੂੰ ਕਹਿੰਦਾ ਬਸ ਵੱਜਦਾ ਵੁਜਦਾ ਨਹੀਂ ਕੁਛ। ਅੱਛਾ, ਫਿਰ ਕੋਈ ਪੱਲੇ ਨਹੀਂ ਪੈਂਦਾ। ਹਾਂ, ਇੱਕ ਅੱਧਾ ਪਾਣੀ ਲੈ ਕੇ ਤਾਂ ਚਲੇ ਜਾਂਦਾ। ਕਹਿੰਦਾ ਜੇ ਪਰ ਮੀਂਹ ਸੋਹਣੇ ਪੈ ਜਾਣ, ਸਾਰਾ ਵਿੰਟਰ ਕੰਸਿਸਟੈਂਟਲੀ ਪੈਂਦੇ ਰਹਿਣ, ਫਿਰ ਕਹਿੰਦਾ ਸਾਨੂੰ ਕੋਈ ਪਾਣੀ ਨਹੀਂ ਲਾਉਣਾ ਪੈਂਦਾ, ਫਿਰ ਅਸੀਂ ਪੈਸੇ ਵਧੀਆ ਬਣਾ ਜਾਂਦੇ। ਫਿਰ ਪੈਸੇ ਸੋਹਣੇ ਵੱਧਦੇ, ਕਿਉਂਕਿ ਪਾਣੀ ਦਾ ਬਹੁਤ ਐਕਸਪੈਂਸ ਹੋ ਜਾਂਦਾ। ਨਹੀਂ, ਹੁਣ ਤੁਸੀਂ ਦੱਸਿਆ ਵੀ ਕਿਹੜਾ 20-25 ਤੋਂ 100 ਕਿੱਥੇ ਤੱਕ ਪਹੁੰਚ ਗਿਆ ਆ, ਤੇ ਹੋਰ ਵੀ ਕਈ ਥਾਵਾਂ ਤੇ ਇਦਾਂ ਹੀ ਚੱਲ ਰਿਹਾ ਹੋਣਾ। ਉੱਦਾਂ ਏਰੀਆ 'ਚ ਤਾਂ ਹੋਰ ਵੀ ਜ਼ਿਆਦਾ ਹੈ, ਕਿਉਂਕਿ ਉੱਥੇ ਫਿਰ ਉਹ ਫੀਸ ਪੈਨਲਟੀਆਂ ਲੱਗੀਆਂ ਹੋਈਆਂ ਨਾ ਵਾਈਟ ਲੈਂਡ 'ਤੇ। ਅੱਛਾ, ਜਿਹੜਾ ਪ੍ਰੋਬੇਸ਼ਨ ਦਾ ਰੌਲਾ ਰੂਲਾ ਚੱਲ ਰਿਹਾ ਸੀਗਾ, ਉਹਦੇ ਅੰਡਰ ਆਉਣਾ ਫੀਸ ਪੈਨਲਟੀਜ਼ ਵਾਲਾ, ਉਹਦੀ ਸਿਚੁਏਸ਼ਨ ਸਿਗਮਾ ਦੇ ਕਰਕੇ ਕਿੱਥੇ ਖੜੀ ਹੈ ਇਸ ਟਾਈਮ? ਉਹ ਦੇਖੋ, ਸਿਗਮਾ ਤਾਂ ਹਰੇਕ ਸਾਲ ਉਵੇਂ ਉਹਦੀ ਸਕਰੂਟਨੀ ਟਾਈਟ ਹੋਈ ਜਾਂਦੀ ਹੈ, ਤੇ ਹਰੇਕ ਉਹਨਾਂ ਦੇ ਜਿਹੜੇ ਪਲਾਨ ਲਿਖੇ ਆ ਇੰਡੀਵਿਜੂਅਲ GSA ਤੇ GSP 'ਚ, ਵੀ ਆਹ ਸਾਲ ਅਸੀਂ ਆਹ ਕਰਾਂਗੇ, ਇਹ ਸਾਲ ਅਸੀਂ ਆਹ ਕਰਾਂਗੇ, ਉਹ ਚੀਜ਼ਾਂ ਹਰੇਕ ਸਾਲ ਐਡ ਹੋਈ ਜਾਂਦੀਆਂ ਨੇ। ਠੀਕ ਹੈ ਨਾ। ਕਿਤੇ ਮੀਟਰ ਲਾਉਣੇ ਨੇ, ਕਿਸੇ ਸਾਲ 'ਚ ਉਹਨਾਂ ਨੇ ਕਮਿਟ ਕੀਤਾ ਵੀ 2027 ਤੱਕ ਅਸੀਂ ਸਾਰੇ ਮੀਟਰ ਲਾਣੇ ਆ, 28 ਤੱਕ ਉਹ ਮੀਟਰ ਲੱਗ ਰਹੇ ਨੇ ਹੁਣ, ਹਨਾ। ਕਿਤੇ ਕਿਹਾ ਵੀ ਅਸੀਂ ਫਲੋ ਮੀਟਰ, ਤੇ ਕਿਤੇ ਉਹ ਕਹਿੰਦੇ ਨੇ ਵੀ ਅਸੀਂ ਇਹਦੇ 'ਚ ਰਿਪੋਰਟਿੰਗ ਸ਼ੁਰੂ ਹੋ ਜੂਗੀ ਕਿਲੋਮੀਟਰ ਲੱਗਣ ਤੋਂ ਬਾਅਦ, ਵੀ ਆਹ ਸਾਲ ਦੇ ਵਿੱਚ ਸਾਰੇ ਵੈਲਸ ਦੀ ਰਿਪੋਰਟਿੰਗ ਹੋਊਗੀ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ, ਜਾਂ ਸਾਡੇ ਕੋਲ ਡੇਟਾ ਹੋਊਗਾ। ਉਹ ਚੱਲ ਰਿਹਾ ਕੰਮ, ਹੈ ਨਾ। ਪਰ 2030 ਤੱਕ ਇਹ ਸਾਰੀਆਂ ਚੀਜ਼ਾਂ ਹੋ ਜਾਣੀਆਂ ਨੇ, ਜਿੰਨੇ ਕੁ ਵੀ ਹੈਗੇ ਨੇ ਆਪਣੇ ਬੇਸਨ ਓਵਰ ਡਰਾਫਟ, ਤੇ ਉਹ ਸਾਰਾ ਕੰਮ ਕੰਪਲੀਟ ਹੋ ਜਾਣਾ 2029 'ਚ ਹੀ ਕੰਪਲੀਟ ਹੋ ਜਾਣਾ। 30 'ਚ ਤਾਂ ਫਿਰ ਅਗਲੇ ਫੇਜ਼ 'ਚ, ਤੀਜੇ ਫੇਜ਼ 'ਚ ਚਲੀ ਜਾਣੀ ਇੰਪਲੀਮੈਂਟੇਸ਼ਨ। ਜੀ, ਅੱਛਾ, ਮੈਂ ਅਲਨੀਨੀਓ ਦੇ ਨੰਬਰ ਚੈੱਕ ਕਰ ਰਿਹਾ ਸੀਗਾ ਵੀ ਕ੍ਰੌਪ ਲਾਸ ਕਿੰਨਾ ਕੁ ਜਿਹੜਾ ਹੋਇਆ 2023-24 ਦੇ ਸੀਜ਼ਨ ਦੇ ਵਿੱਚ। ਅਲਨੀਨੀਓ ਆਇਆ ਸੀ ਪਿਛਲੇ ਵਾਰੀ, ਤਾਂ ਉਹਦੇ ਵਿੱਚ $1.4 ਬਿਲੀਅਨ ਦਾ ਕ੍ਰੌਪ ਲਾਸ ਜਿਹੜਾ ਉਹ ਦੱਸਿਆ ਜਾ ਰਿਹਾ ਹੈ। ਉਹਦੇ ਚੋਂ 600 ਮਿਲੀਅਨ ਤਾਂ ਡਰਾਊਟ ਤੇ ਹੀਟ ਰਿਲੇਟਡ ਸੀ, ਤੇ 500 ਮਿਲੀਅਨ ਫਲੱਡਿੰਗ ਤੇ ਐਕਸੈਸਿਵ ਮੀਂਹ ਕਰਕੇ ਜਿਹੜਾ ਹੋਇਆ। ਯਾਦ ਹੋਣਾ 2-3 ਸਾਲ ਪਹਿਲਾਂ ਦੇਖਿਆ ਲੋਕਾਂ ਨੇ ਪਿੱਕੇ ਜਿਹੜੇ ਬੰਨ ਟੁੱਟੇ ਸੀ, ਪਿੱਕੇ ਵੀ ਸਿੱਟਦੇ ਸੀਗੇ, ਬਿਲਕੁਲ, ਵੀ ਉਹ ਵਿਚਾਲੇ ਵੀ ਪਾਣੀ ਰੁਕ ਜਾਵੇ ਕਿਸੇ ਤਰੀਕੇ ਦੇ ਜਿਹੜੇ ਉਹ ਨਾਲ। ਸੋ ਉਹ ਵੀ ਇੱਕ ਖਤਰਾ ਜਿਹੜਾ ਇਸ ਚੀਜ਼ ਦੇ ਵਿੱਚ ਬਣਿਆ, ਜਿਹੜਾ ਉਹ ਰਹਿੰਦਾ। ਨੋ ਡਾਊਟ ਆਪਣੇ ਵਾਲੇ ਪਾਸੇ ਤਾਂ ਪਾਣੀ ਜਿੰਨਾ ਵੀ ਆ ਜਾਵੇ ਕਹਿੰਦੇ ਘੱਟ ਹੀ ਆ, ਪਰ ਬਹੁਤ ਸਾਰੇ ਜਿਹੜੇ ਇਲਾਕੇ ਆ, ਮੇ ਵੀ ਡੈਲਟਾ ਵਾਲਾ ਪਾਸਾ ਜਾਂ ਸਲੀਨਸ ਵਾਲੇ ਪਾਸੇ, ਜਿੱਥੇ ਉਹ ਵਾਲੇ, ਉਹਨਾਂ ਨੂੰ ਫਿਰ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਇਸ ਸਾਰੀਆਂ ਚੀਜ਼ਾਂ ਦੇ ਵਿੱਚ। ਤੇ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਹੁਣ ਜਿੱਦਾਂ ਵੈਦਰ ਪੈਟਰਨ ਅਰਸ਼ਦੀਪ ਸਿੰਘ ਚੇਂਜ ਹੋ ਰਿਹਾ, ਵੀ ਹੁਣ ਪਤਾ ਨਹੀਂ ਜਦੋਂ ਵੀ ਆਉਣਾ ਐਕਸੈਸਿਵ ਹੀ ਆਉਣਾ। ਜਦੋਂ ਹੁਣ ਪਿਛਲੇ ਸਾਲ ਹੀਟ ਦੇ ਰਿਕਾਰਡ ਤੋੜੇ 100 ਡਿਗਰੀ ਤੋਂ ਮਿਲਦਾ, 1 ਮਹੀਨੇ ਤੋਂ ਬਾਅਦ 40 ਦਿਨ ਕੰਟੀਨਿਊਸਲੀ 100 ਤੋਂ ਉੱਤੇ ਰਿਹਾ। ਇਸ ਸਾਲ ਬਚਾ ਆ ਉੱਦਾਂ। ਇਹ ਹੁਣ ਜਿਹੜਾ ਇੰਨਾ ਵੇਰੀਏਸ਼ਨ ਆਉਣੀ ਆ,
ਟਰੀ ਦੀ ਹੈਲਥ ਦੇ ਉੱਤੇ ਤਾਂ ਫਾਰਮਰ ਵੀ ਵਿਚਾਰਾ ਛੱਛੋ ਪੰਚ ਹੀ ਰਹਿੰਦਾ ਵੀ ਕੀ ਕਰਨਾ ਹੈ, ਕਿਵੇਂ ਕਰਨਾ ਹੈ। ਹਾਂਜੀ, ਨਹੀਂ ਇਹ ਉਹੀ ਜਿਹੜੀ ਆਪਾਂ ਕਲਾਈਮੇਟ ਰੈਜ਼ੀਲੀਅੰਸੀ ਦੀ ਗੱਲ ਕਰਦੇ ਹਾਂ, ਉਹ ਇਹੀ ਆ। ਹੁਣ ਸਟੇਟ ਨੇ ਵੀ ਇਸ ਦੇ ਉੱਤੇ ਕਾਫੀ ਕੰਮ ਕੀਤਾ ਹੈ ਨਾ, ਹਾਂ। ਪਰ ਸਟੇਟ ਵਾਲਿਆਂ ਦੀ ਵੀ ਅੱਜ ਵੀ ਮੀਟਿੰਗ ਸੀਗੀ, ਜਿਹੜੀ ਸਾਡੀ ਕੁਆਟਰਲੀ, ਜਿਹੜੀ ਮੈਂ ਉੱਥੇ ਐਡਵਾਈਜ਼ਰੀ ਕਮੇਟੀ 'ਚ ਬੈਠਦਾ CDFA ਦੀ। ਕੀ ਗੱਲਾਂ ਹੋਈਆਂ? ਤੇ ਉਹਦੀ ਸੈਕਟਰੀ ਕੈਰਨ ਰੌਸ ਵੀ ਪ੍ਰੈਜ਼ੈਂਟ ਸੀਗੀ, ਤੇ ਉਹ 'ਚ ਅਸੀਂ ਬਸ ਆਹੀ ਗੱਲਾਂ, ਉਹਦੀ ਕਲਾਈਮੇਟ ਰੈਜ਼ੀਲੀਅੰਸੀ ਜਿਹੜੀ ਹੈਗੀ ਆ ਰਿਪੋਰਟ ਬਣਾਈ ਹੈ ਇਹਨਾਂ ਨੇ, ਹੈ ਨਾ, ਤੇ ਉਹਦੇ 'ਤੇ ਡਿਸਕਸ਼ਨ ਚੱਲਦੀ, ਫੀਡਬੈਕ ਹੁਣ ਰਿਲੀਜ਼ ਕਰਤੀ ਆ। ਜੇ ਕਿਸੇ ਨੇ ਦੇਖਣੀ ਹੈ ਤਾਂ ਗੂਗਲ ਕਰਕੇ CDFA ਦੀ ਵੈਬਸਾਈਟ 'ਤੇ ਵੀ ਆ ਜਾਂਦੀ ਹੈ। ਕੀ ਸਿਫਾਰਸ਼ਾਂ ਇਹਨਾਂ ਦੀਆਂ? ਸਿਫਾਰਸ਼ਾਂ ਉਹਨਾਂ ਨੇ ਦੇਖਿਆ ਵੀ ਉਹ ਤਾਂ ਇੱਕ ਤਾਂ ਕਹਿੰਦਾ ਵੀ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਕਾਰਬਨ ਸੀਕੁਐਸਟਰਿੰਗ ਦੀ ਗੱਲ ਕੀਤੀ ਆ, ਹੈ ਨਾ, ਗਰੋਅਰ ਦੇ ਮਾਰਜਨਸ ਦੀ ਗੱਲ ਕੀਤੀ ਆ, ਤੇ ਗਰੋਅਰ ਦੀ ਸਟੇਬਿਲਿਟੀ ਦੀ ਗੱਲ ਕੀਤੀ ਹੈ, ਛੋਟੇ ਗਰੋਅਰਸ ਦੀ ਵੀ, ਜਿਹੜੇ ਕਲਾਈਮੇਟ ਜਿਹੜੀ ਚੇਂਜ ਆ ਰਹੀ ਹੈ ਉਹਦੀ ਸਟੇਬਿਲਿਟੀ ਲਈ ਕੀ ਸਟੈਪ ਚੱਕਣੇ ਚਾਹੀਦੇ ਨੇ, ਹੈ ਨਾ। ਅਜੇ ਤਾਂ ਦੇਖੋ ਉਹ ਫਰੇਮਵਰਕ ਲਿਖਿਆ, ਹੁਣ ਉਹ ਫਰੇਮਵਰਕ ਦੇ ਹਰੇਕ ਇੱਕ ਚੀਜ਼ ਨੂੰ ਫੜ ਕੇ ਉਹ 'ਤੇ ਪ੍ਰੋਗਰਾਮ ਲੈ ਕੇ ਆਉਣਗੇ। ਕੁਝ ਸੁਝਾਅ ਵੀ ਹੈਗੇ ਆ ਕਿ ਅਜੇ ਸਿਰਫ ਵੀ ਇਸ਼ੂਜ਼ ਨੂੰ ਸਿਰਫ ਆਇਡੈਂਟੀਫਾਈ ਕੀਤਾ ਇਹਨਾਂ ਨੇ? ਨਹੀਂ, ਹਜੇ ਤਾਂ ਦੇਖੋ ਰਿਪੋਰਟ ਹੀ ਲਿਖੀ ਹੈ ਵੀ ਕੀ ਕਰਨਾ ਚਾਹੀਦਾ। ਅੱਛਾ, ਵੀ ਆਇਡੈਂਟੀਫਾਈ ਕੀਤਾ ਹੈ। ਹਾਂ, 2 ਸਾਲ ਹੋ ਗਏ ਜੀ ਲੱਗਿਆ ਨੂੰ, ਉਹਨਾਂ ਨੇ April 'ਚ ਐਤਕੀ ਰਿਲੀਜ਼ ਕੀਤੀ ਮੈਨੂੰ ਲੱਗਦਾ। ਠੀਕ ਹੈ ਜੀ, ਤੇ ਉਹਦੇ 'ਚ ਅੱਜ ਸਾਡੀ ਡਿਸਕਸ਼ਨ ਹੋਈ ਹੈ। ਸੈਕਟਰੀ ਨੇ ਆਪ ਇੰਟਰਸਟ ਲਿਆ, ਇੰਨਾ ਟਾਈਮ 3 ਘੰਟੇ ਬੈਠੀ ਰਹੀ ਹੈ ਸਾਡੇ ਨਾਲ, ਤੇ ਉਹਦੇ 'ਚ ਬੇਸਿਕਲੀ ਆਹੀ ਗੱਲਾਂ ਚੱਲਦੀਆਂ ਸੀ। ਮੇਰਾ ਆਪਣਾ ਤਾਂ ਕੁਐਸਚਨ ਇਹੀ ਸੀਗਾ ਵੀ ਜਿਹੜੀ ਛੋਟੇ ਗਰੋਅਰ ਆ, ਤੁਸੀਂ ਇੰਨਾ ਟਾਈਮ ਨਾ ਲਓ ਤਾਂ ਕਿ ਵੀ, ਇਹ ਤਾਂ ਫਿਰ ਬਹੁਤ ਜ਼ਿਆਦਾ ਟੂ ਲੇਟ ਹੋ ਜਾਂਦਾ। ਹਾਂ, ਮੈਂ ਕਿਹਾ ਸੀ, ਮੇਰਾ ਕੁਐਸਚਨ ਇਹੀ ਸੀ, ਮੈਂ ਕਿਹਾ ਵੀ ਸਟਾਫ ਨੂੰ, ਮੈਂ ਕਿਹਾ ਵੀ ਤੁਹਾਨੂੰ ਕੀ ਲੱਗਦਾ ਵੀ ਕਦੋਂ ਸਾਨੂੰ, ਜਿਹੜੀ ਤੁਸੀਂ ਇਹ ਰਿਪੋਰਟ ਬਣਾਈ ਆ, ਵੀ ਕਦੋਂ ਤੱਕ ਸਾਨੂੰ ਇਹ ਖੇਤਾਂ 'ਚ ਦਿਖੂਗਾ ਵੀ ਇਹ ਰਿਪੋਰਟ ਦੀ ਕੋਈ ਜਿਹੜੀ ਇੰਪਲੀਮੈਂਟੇਸ਼ਨ ਹੋ ਰਹੀ ਹੈ। ਤੇ ਉਹ ਕਹਿੰਦੇ ਵੀ ਹਜੇ ਇਟਸ ਟੂ ਅਰਲੀ, ਵੀ ਸਾਡੇ ਕੋਲ ਹਜੇ ਕੋਈ ਅਸੀਂ ਟਾਈਮ ਲਾਈਨ ਨਹੀਂ ਕ੍ਰੀਏਟ ਕੀਤੀ, ਹਜੇ ਤਾਂ ਰਿਪੋਰਟ ਹੀ ਬਣ ਕੇ ਰੈਡੀ ਹੋਈ ਹੈ। ਕਦੀ ਇਦਾਂ ਨਹੀਂ ਲੱਗਦਾ ਵੀ ਇਹ ਸੱਪ ਲੰਘੇ ਤੇ ਲੀਕ ਕੁੱਟਣ ਵਾਲਾ ਕੰਮ ਹੀ ਚੱਲਦਾ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਗੱਲ ਤਾਂ ਮੈਂ ਤੁਹਾਡੇ ਨਾਲ ਐਗਰੀ ਕਰਦਾ ਵੀ ਇਹ ਵਧੀਆ ਹੈ ਨਾ। ਮੈਂ ਪੜ੍ਹੀ ਤਾਂ ਨਹੀਂ ਹੈਗੀ ਰਿਪੋਰਟ, ਮੈਂ ਹਜੇ ਸਾਰੀ ਪੜ੍ਹੀ ਵੀ ਨਹੀਂ ਸੀ, ਤੇ ਪਰ ਜਦੋਂ ਰਿਪੋਰਟ 'ਤੇ ਕੰਮ ਚੱਲਦਾ ਸੀ ਉਦੋਂ ਮੈਂ ਉਹ 'ਤੇ ਫੀਡਬੈਕ ਵੀ ਦਿੱਤੀ ਸੀ ਥੋੜ੍ਹੀ ਜਿਹੀ, ਹੈ ਨਾ। ਤੇ ਮੈਂ ਕਿਹਾ ਵੀ ਪਰ ਮੈਨੂੰ ਮੋਟੀ ਚੀਜ਼ਾਂ ਦਾ ਪਤਾ, ਤੇ ਬਟ ਵੀ ਮੈਂ ਕਿਹਾ ਵੀ ਆਪਣਾ ਹਮੇਸ਼ਾ ਇਹੀ ਹੁੰਦਾ ਕਿ ਮੈਂ ਸਪੈਸ਼ਲੀ ਇਹ ਗੱਲ ਯੂਜ਼ ਕੀਤਾ ਫਰੇਜ਼, ਮੈਂ ਕਿਹਾ ਵੀ ਆਰ ਚੇਜ਼ਿੰਗ ਟੇਲਸ ਔਨ ਕਲਾਈਮੇਟ ਚੇਂਜ, ਹੈ ਨਾ, ਵੀ ਪਿਛਲੇ ਸਾਲਾਂ ਤੋਂ ਇੰਨੇ ਦੀ ਹੋ ਰਿਹਾ, ਤੇ ਆਪਾਂ ਹਮੇਸ਼ਾ ਕਹਿੰਦੇ ਵੀ ਆਹ ਹੋ ਗਿਆ, ਹੁਣ ਆਪਾਂ ਐਂ ਕਰੀਏ, ਹੈ ਨਾ। ਵੀ ਹੋਪਫੁਲੀ ਆਹ ਰਿਪੋਰਟ ਨਾਲ ਉਹੋ ਜਿਹੀ ਨਹੀਂ ਕੰਡੀਸ਼ਨ ਆਊਗੀ, ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਤਾ ਤੁਸੀਂ ਪਹਿਲਾਂ ਕੈਪਚਰ ਕਰ ਲਓਗੇ ਚੀਜ਼ਾਂ, ਹੈ ਨਾ। ਤੇ ਉਹ ਸੈਕਟਰੀ ਕਹਿੰਦੀ ਆਈ ਐਗਰੀ, ਕਹਿੰਦੀ ਮਤਲਬ ਸ਼ੀ ਐਗਰੀਡ ਔਨ ਦੈਟ, ਹੈ ਨਾ, ਵੀ ਹਾਂ ਪਹਿਲਾਂ ਮਿਸਿਸ ਹੋਈਆਂ ਨੇ ਬਹੁਤ, ਤਾਂ ਹੀ ਉਹ ਕਹਿੰਦੀ ਵੀ ਇੰਨੀ ਇੰਪੋਰਟੈਂਟ ਆ ਸਾਡੇ ਲਈ ਇਹ ਰਿਪੋਰਟ, ਵੀ ਜਿਹੜੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਚ ਫਿਰ ਅਸਰ ਦੇਖਣਗੇ, ਜਿਹੜਾ ਫਰੇਮਵਰਕ ਬਣਿਆ ਹੁਣ। ਅੱਛਾ, ਇੱਕ ਚੀਜ਼ ਮੈਂ ਇੱਥੇ ਨਾਲ ਹੀ ਦੱਸਦਾ ਜਾਵਾਂ ਵੀ ਆ ਜਿਹੜਾ ਹੁਣ ਜਦੋਂ ਆਪਾਂ ਕਲਾਈਮੇਟ ਚੇਂਜ ਦੇ ਨਾਲ ਨੀਨੀਓ ਦੀ ਗੱਲ ਕਰ ਰਹੇ ਹਾਂ, ਅਗਲੇ ਸਾਲ ਦੇ ਵਿੱਚ ਆਪਣਾ ਨਵਾਂ ਗਵਰਨਰ ਹੋਣਾ, ਠੀਕ ਹੈ ਜੀ। ਪਿਛਲੇ ਨੂੰ ਚਲੋ ਪਤਾ ਲੱਗ ਗਿਆ ਉਹਨੇ, ਉਦੋਂ ਤਾਂ ਬਾਅਦ 'ਚ ਉਹਨੇ ਪਰਮਿਟ ਕਰਤੇ। ਹੁਣ ਇਹਨੇ ਨਵੰਬਰ 'ਚ ਇਹਨਾਂ ਦੋਨਾਂ ਧਿਰਾਂ ਨੇ ਤੁਹਾਡੇ ਕੋਲ ਆਉਣਾ ਆ ਵੀ ਮੈਨੂੰ ਵੋਟ ਪਾਓ, ਭਰਾਵੋ ਤੇ ਭੈਣੋ, ਜਿੰਨੇ ਵੀ ਫਾਰਮਰ ਹੋ, ਸਾਰੇ ਜਾਣੇ ਨਾ ਇਹਨਾਂ ਦੇ ਕੰਨ ਫੜ ਕੇ ਇਹਨਾਂ ਨੂੰ ਦੱਸ ਦਿਓ ਵੀ ਆਹ ਇੰਪੈਕਟ ਹੋਣ ਵਾਲਾ, ਤੇ ਵੇਟ ਨਾ ਕਰਦੇ ਰਿਓ ਵੀ ਬਾਅਦ ਦੇ ਵਿੱਚ ਅੱਛਾ ਅਸੀਂ ਆ ਵੀ ਕਰਨਾ ਸੀ, ਅੱਛਾ ਆ ਵੀ ਕਰਨ ਵਾਲਾ ਆ। ਮੌਕੇ ਦੇ ਉੱਤੇ ਹੀ ਜਦੋਂ ਫੰਡ ਰੇਜ਼ਿੰਗ ਲਈ ਤੁਹਾਡੇ ਕੋਲ ਆਉਂਦੇ ਆ ਨਾ, ਜਦੋਂ ਵੋਟ ਮੰਗਣ ਲਈ ਆਉਂਦੇ ਆ, ਉਦੋਂ ਹੀ ਦੱਸ ਦਿਓ ਵੀ ਇਹ ਇੰਪੈਕਟ ਹੋਣਾ ਹੀ ਹੋਣਾ ਆ, ਤੇ ਤੁਸੀਂ ਪਹਿਲਾਂ ਹੀ ਤਿਆਰ ਰਹੋ ਵੀ ਤੁਹਾਡੇ ਐਕਸ਼ਨ ਹੋਣਗੇ ਕੀ। ਇਹ ਜਦੋਂ ਸਵਾਲ ਇਹਨਾਂ ਨੂੰ ਇਹੀ ਕਰਿਓ ਵੀ ਆ ਜਦੋਂ ਅਲ ਨੀਨੀਓ ਆਉਣਾ ਆ, ਜੇ ਇਦਾਂ ਦੀ ਆਉਂਦੀ ਆ, ਫਲੱਡਿੰਗ ਆਉਂਦੀ ਆ ਜਾਂ ਡਰਾਊਟ ਆਉਂਦਾ ਆ, what action are you gonna take, ਚਾਹੇ ਉਹ ਬਸੇਰਾ ਹੈ ਤੇ ਚਾਹੇ ਉਹ ਹਿਲਟਨ ਆ, ਜਿਹੜਾ ਵੀ ਜਿੱਤਣ ਵਾਲਾ ਹੋਊਗਾ, ਜਿਹੜਾ ਵੀ ਜਿੱਤੂਗਾ ਬਾਅਦ 'ਚ, ਪਰ ਇਹ ਆ ਵੀ ਆਉਣਾ ਤੁਹਾਡੇ ਕੋਲ ਦੋਨਾਂ ਨੇ ਆ, ਦੋਨਾਂ ਨੂੰ ਇਹ ਸਵਾਲ ਜਿਹੜਾ ਉਹ ਤੁਹਾਡਾ ਕਰਨਾ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਫਿਰ ਆਪਾਂ ਇੱਕ ਦੂਜੇ ਵਾਲੇ ਸਾਰੇ ਜਾਣੇ ਉਂਗਲਾਂ ਕਰਦੇ ਰਹਿੰਦੇ ਨੇ ਵੀ ਉਹਨੇ ਆਹ ਨਹੀਂ ਕੀਤਾ, ਉਹਨੇ ਉਹ ਨਹੀਂ ਕੀਤਾ। ਤੁਹਾਡੇ ਕੋਲ ਹੁਣ ਮੌਕਾ ਹੋਊਗਾ, ਆਪਣੇ ਚੇਤਿਆਂ 'ਚ ਯਾਦ ਰੱਖਿਓ ਇਹਨੂੰ। ਬਿਲਕੁਲ ਜੀ, ਨਹੀਂ ਇਹ ਜ਼ਰੂਰੀ ਹੈ, ਕਿਉਂਕਿ ਦੇਖੋ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਇੱਥੋਂ ਵੀ ਕਹਿੰਦੇ ਰਹਿੰਦੇ ਹਾਂ, ਹੈ ਨਾ। ਤੇ ਜਿਵੇਂ ਇਹਦੇ 'ਚ ਬਿੱਲ ਸੀਗਾ ਪਿਛਲੀ ਵਾਰ, ਉਹਦੇ 'ਚ ਇਹਨਾਂ ਨੇ ਕੱਟਤਾ, ਜਿਹੜਾ USDA ਨੇ ਫੰਡਿੰਗ ਕੱਟਤੀ। ਆਪਾਂ ਸੁਣਿਆ ਹੋਣਾ ਕਾਫੀ ਲੋਕਾਂ ਨੇ ਨਿਊਜ਼ ਦੇ ਵਿੱਚ ਵੀ ਜਿਹੜੀ ਉਹ ਫਰੂਟ ਫਲਾਈ ਵਾਲੀ ਫੰਡਿੰਗ ਸੀਗੀ CDFA ਦੀ, ਉਹ ਕੱਟਤੀ USDA ਨੇ ਫੰਡਿੰਗ, ਠੀਕ ਹੈ। ਬਟ ਦੋਨੇ ਪਾਰਟੀ ਦਾ ਜਿਹੜਾ ਹੁਣ ਇੱਥੇ ਸੈਨੇਟ ਸੀਗਾ ਵੀ ਉਹਨਾਂ 'ਚ ਸੀਗਾ ਵੀ ਹਾਂ ਨਹੀਂ, ਇਹ ਹੋਣੀ ਚਾਹੀਦੀ ਹੈ, ਫੰਡਿੰਗ ਹੋਣੀ ਚਾਹੀਦੀ। ਹੁਣ ਕਿਸੇ ਹੋਰ ਪ੍ਰੋਗਰਾਮ 'ਚੋਂ ਕੱਟ ਕੇ CDFA ਨੇ ਉਹ ਫੰਡਿੰਗ ਚਾਲੂ ਰੱਖਣੀ ਆ, ਵੀ ਪਰ ਕਿਸੇ ਪਾਸੇ ਹੋਰ ਲੱਤ ਵੱਜਣੀ ਆ। ਮਤਲਬ ਇਹਦਾ ਮਤਲਬ ਇਹ ਹੋ ਗਿਆ ਵੀ ਫੈਡਰਲ ਤੋਂ ਪੈਸੇ ਨਹੀਂ ਆ ਰਹੇ, ਤੇ ਹੁਣ ਇਹ ਕਰਨਗੇ ਉਹ ਕਿਸੇ ਹੋਰ ਪ੍ਰੋਗਰਾਮ ਦੀ ਕੱਟ ਦੇਣਗੇ। ਸੋ ਉਹ ਚੀਜ਼ਾਂ ਉਹ ਤਾਂ ਆਪਾਂ ਨੂੰ ਆਪਦੇ ਇਲੈਕਟਿਡ ਅਫੀਸ਼ੀਅਲਸ ਨੂੰ ਚਾਹੀਦੀਆਂ ਨਾ ਦੱਸਣੀਆਂ ਵੀ ਭਾਈ ਆਹ ਚੀਜ਼ਾਂ ਸਾਡੇ ਲਈ ਜ਼ਰੂਰੀ ਹੈ। ਹੁਣ ਇਹ ਜਿਹੜਾ ਸੋਸ਼ਲੀ ਡਿਸਐਡਵਾਂਟੇਜ ਫਾਰਮਰਸ ਨੇ,
ਉਹਦੇ ਲਈ ਹੁਣ ਮੈਨੂੰ ਬਿੱਲ ਨੰਬਰ ਨਹੀਂ ਯਾਦ ਗਾ, ਬਟ ਉਹਦੇ 'ਚ ਰਿਪਬਲਿਕਨ ਦੀ ਇੱਕ ਸੀਗੀ, ਉਹਨੇ ਪਾਇਆ ਸੀਗਾ ਵੀ ਜਿਹੜੀ ਡੈਫੀਨੇਸ਼ਨ ਚੇਂਜ ਹੋਣੀ ਚਾਹੀਦੀ ਆ ਕੈਂਡੀਡੇਟ ਨੇ, ਹੈ ਨਾ। ਅੱਛਾ। ਤੇ ਉਹਦਾ ਉਹ ਚਲੋ ਪਾਸ ਵੀ ਨਹੀਂ ਹੋਇਆ ਤੇ ਉਹ ਪ੍ਰਾਇਮਰੀ ਵੀ ਹਾਰ ਗਿਆ ਕੈਂਡੀਡੇਟ। ਉਹ ਅੱਛਾ। ਸੋ ਹੁਣ ਡੈਡ ਹੀ ਹੋ ਗਿਆ ਆਲਮੋਸਟ। ਉਹਦੇ 'ਚ ਨਹੀਂ ਇਹ ਹੋਣਾ ਸੀਗਾ ਵੀ ਜਿਹੜੇ ਹੁਣ ਜਿਵੇਂ ਪੀਪਲ ਆਫ ਕਲਰ ਵਗੈਰਾ ਤੇ ਟਰਾਈਬਸ ਜਿਹੜੇ ਸੋਸ਼ਲ ਉਹਨਾਂ ਨੂੰ ਉਹਦੇ ਵਿੱਚ ਡਿਸਐਡਵਾਂਟੇਜ ਗਿਣਦੇ ਸੀ ਪਹਿਲਾਂ। ਹਾਂ, ਉਹਨਾਂ ਦੀ ਉਹ ਘੱਟ ਜਾਣੀ ਸੀਗੀ ਕਾਫੀ ਜ਼ਿਆਦਾ ਡੈਫੀਨੇਸ਼ਨ ਚੇਂਜ ਹੋਣ ਨਾਲ, ਹੈ ਨਾ। ਇਹ ਸਟੇਟ ਲੈਵਲ ਤੇ? ਇਹ ਸਟੇਟ ਲੈਵਲ ਦਾ ਸੀਗਾ। ਦੂਜੇ ਲੈਵਲ ਤੇ ਤਾਂ ਆਲਰੇਡੀ ਡਨ ਹੀ ਆ, ਉਹ ਤਾਂ ਖਤਮ ਕਰ ਹੀ ਦਿੱਤੀ ਉਹ ਤਾਂ ਉਹਨਾਂ ਉਹਨਾਂ ਨੇ ਖਤਮ ਕਰਤੀ ਫਰੂਟ ਫਲਾਈ ਵਾਲੀ। ਤੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਆਪਦੇ ਜਿਹੜੇ ਆਉਂਦੇ ਆ, ਤਾਂ ਜਿਵੇਂ ਤੁਸੀਂ ਗੱਲ ਕੀਤਾ ਵੀ ਹੁਣ ਵੋਟਾਂ ਮੰਗਣ ਆਉਣਾ, ਉਦੋਂ ਆਪਾਂ ਨੂੰ ਇਹ ਕਹਿਣੀਆਂ ਚਾਹੀਦੀਆਂ ਵੀ ਇਹ ਚੀਜ਼ਾਂ ਸਾਡੇ ਲਈ ਹੋਣੀਆਂ ਚਾਹੀਦੀਆਂ। ਗਵਰਨਰ ਦੇ ਕੈਂਡੀਡੇਟ ਨੇ ਦੇਖੋ ਸਭ ਤੋਂ ਜ਼ਿਆਦਾ ਜ਼ੋਰ ਲਾਉਣਾ। ਬਿਲਕੁਲ ਠੀਕ ਆ, ਉਹਨਾਂ ਨੂੰ ਆਪਾਂ ਦਾ ਵੈਲੀ 'ਚ ਇਹੀ ਕੁਐਸਚਨ ਪੁੱਛਣਾ ਚਾਹੀਦਾ ਵੀ ਸਾਡੇ ਪਾਣੀ ਦਾ ਕੀ ਹੱਲ ਆ। ਸਿੱਧਾ ਜਿਹਾ ਪਹਿਲੀ ਗੱਲ ਜਿਹੜੀ ਆ, ਜਿਹੜਾ ਵੀ ਆਉਂਦਾ ਵੀ ਫਾਰਮਿੰਗ ਦੇ ਨਾਲ ਇੰਨੀ ਜਨਸੰਖਿਆ ਉੱਤੇ ਡਿਪੈਂਡੈਂਟ ਆ, ਇਕਨੋਮਿਕਲੀ ਵੀ, ਤੇ ਟੋਟਲੀ 100% ਇਹ ਚੀਜ਼ ਜ਼ਰੂਰੀ ਆ। ਤੇ ਆਪਾਂ ਨੂੰ ਕੋਈ ਹੋਰ ਵੀ ਆਉਂਦਾ, ਕੋਈ ਫੰਡ ਰੇਜ਼ ਤੇ ਸਾਦਾ ਕੋਈ ਕੁਛ ਕਰਦਾ, ਤੇ ਆਪਾਂ ਨੂੰ ਸਾਰਿਆਂ ਨੂੰ ਉੱਥੇ ਜਿਹੜੇ ਹੈਗੇ ਆ, ਇਕੱਲੇ ਫਾਰਮਿੰਗ ਦਾ ਨਹੀਂ, ਕੋਈ ਹੋਰ ਵੀ ਬਿਜ਼ਨਸ ਹੈ ਜਿਹਨਾਂ ਦਾ ਉਹਨਾਂ ਨੂੰ ਪੁੱਛਣਾ ਚਾਹੀਦਾ। ਮੈਂ ਦੇਖਿਆ ਜੀ ਕਿੰਨੇ ਹੁਣ ਫੰਡ ਰੇਜ਼ 'ਚ ਜਾਣ ਦਾ ਮੌਕਾ ਮਿਲਦਾ, ਆਪਣੇ ਬੰਦੇ ਕੁਐਸਚਨ ਨਹੀਂ ਕਰਦੇ। ਬਹੁਤ ਘੱਟ ਕੁਐਸਚਨ ਹੁੰਦਾ। ਮੈਂ ਤਾਂ ਆਪਾਂ ਇੱਥੋਂ ਕਾਫੀ ਵਾਰੀ ਇਹ ਗੱਲ ਕੀਤੀ ਆ ਤੇ ਦੁਬਾਰਾ ਵੀ ਆਪਾਂ ਕਰਾਂਗੇ। ਫਾਰਮਿੰਗ ਵਾਲੇ ਆਪਣੇ 5 ਪੁਆਇੰਟ ਕਰਨ, ਟਰੱਕਿੰਗ ਵਾਲੇ ਆਪਣੇ 5 ਕਰਨ, ਬਿਜ਼ਨਸਾਂ ਵਾਲੇ ਜਿਹੜੇ ਉਹ 5 ਕਰਨ, ਜਿਹੜੇ EMPLOYEE ਕੰਮ ਕਰਦੇ ਉਹ ਆਪਣੇ 5 ਕਰਨ। 20-25 ਪੁਆਇੰਟਾਂ ਦਾ ਇੱਕ ਤੁਹਾਡਾ ਕੁਐਸਚਨੀਅਰ ਹੋਣਾ ਚਾਹੀਦਾ ਆ, ਜਿਹੜਾ ਵੀ ਕੈਂਡੀਡੇਟ ਤੁਹਾਡੇ ਕੋਲ ਆਉਂਦਾ ਆ, ਉਹ ਤੋਂ ਰਿਟਨ 'ਚ ਜਾਂ ਓਰਲੀ ਕੋਈ ਜਵਾਬ ਲਓ ਉਹਦੇ ਤੇ। ਬਿਲਕੁਲ ਯੂ ਹੈਵ ਟੂ ਹੈਵ ਦੈਟ। ਇਹ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਹਰ ਇੱਕ ਇੰਡਸਟਰੀ ਵਾਲੇ ਬੰਦੇ ਇਕੱਠੇ ਹੋ ਕੇ ਆਪਣੇ 5-10 ਕੁਐਸਚਨ ਜਿਹੜੇ ਉਹ ਜਨਰੇਟ ਕਰੋ, ਵੀ ਆਹ ਤਾਂ ਆਪਾਂ ਪੁੱਛਣੇ ਹੀ ਪੁੱਛਣੇ ਆ, ਵੀ ਉਹਨਾਂ ਦਾ ਸੋਲੂਸ਼ਨ ਤੁਹਾਡੇ ਕੋਲ ਕੀ ਹੈਗਾ। ਸੋਲੂਸ਼ਨ ਵੋਟਾਂ ਵਾਲੇ ਸਾਲ ਥੋੜੀ ਓਪਰਚੁਨਿਟੀ ਹੁੰਦੀ ਆ ਆਪਣੇ ਸਾਰਿਆਂ ਕੋਲ, ਭੱਜ ਨਹੀਂ ਸਕਦੇ, ਉਹਨਾਂ ਨੂੰ ਪਤਾ ਵੀ ਵੋਟਾਂ ਚਾਹੀਦੀਆਂ। ਐਡਮ ਗਰੇ ਵਾਲੇ ਨੂੰ ਪੁੱਛ ਕੇ ਦੇਖੋ, ਜਿਹੜਾ 100-150 ਵੋਟ ਤੇ ਮਸਾਂ ਜਿੱਤਿਆ ਸੀ। ਉਹ ਫਿਰ ਇੱਕ ਵੋਟ ਕੀਮਤੀ ਹੋ ਜਾਂਦੀ ਹੈ। ਕੀਮਤੀ ਆ ਜੀ, ਬਿਲਕੁਲ ਕੀਮਤੀ ਆ। ਜਦੋਂ ਇੰਨੀ ਕੱਟੜ ਦੀ ਜਿਹੜੀ ਆ ਟੱਕਰ ਹੁੰਦੀ ਆ, ਇੰਨੀ ਨਜ਼ਦੀਕੀ, ਤਾਂ ਉਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਜਿਹੜਾ ਉਹ ਬਣ ਜਾਂਦਾ। ਤੇ ਗੱਲਬਾਤ ਆਪਾਂ ਜਾਰੀ ਰੱਖਾਂਗੇ ਇਸੇ ਤਰੀਕੇ ਨਾਲ। ਬ੍ਰੇਕ ਦਾ ਇੱਕ ਵਕਤ ਹੋ ਗਿਆ। ਤੇ ਸਰੋਤਿਓ, ਦਰਸ਼ਕੋ, ਜੇ ਤੁਹਾਡਾ ਵੀ ਕੋਈ ਕੁਐਸਚਨ ਆ, ਕੋਈ ਕਮੈਂਟ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 4082725200 ਤੇ ਹੋਰ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਰਸ਼ਦੀਪ ਸਿੰਘ, ਥੋੜਾ ਜਿਹਾ ਗ੍ਰਾਂਟਸ ਦੇ ਬਾਰੇ ਜਾਣਕਾਰੀ ਦਿਓ। ਕੀ ਲੇਟੈਸਟ ਜਿਹੜਾ ਉਹ ਚੱਲ ਰਿਹਾ ਆ, ਕਿਹੜੀਆਂ ਕੋਈ ਗ੍ਰਾਂਟਸ ਕੋਈ ਅਵੇਲੇਬਲ ਹੈਗੀ ਆ ਜਾਂ ਜਿਹੜੀ ਕੋਈ ਓਪਨ ਹੋਣ ਵਾਲੀ ਹੋਵੇ, ਉਹਦੇ ਬਾਰੇ ਜੇ ਤੁਹਾਡੇ ਕੋਲ ਜਾਣਕਾਰੀ ਆ ਤਾਂ ਉਹ ਸਾਂਝ ਪਾਇਓ ਜੀ। ਹਾਂਜੀ ਰਾਜਕਰਨ ਜੀ, ਇੱਕ ਇਹ ਜਦੋਂ ਵੀ ਆਪਾਂ ਮੈਂ ਆਉਣਾ ਪ੍ਰੋਗਰਾਮ 'ਚ ਆਪਾਂ ਇਸ ਟੌਪਿਕ 'ਤੇ ਜ਼ਰੂਰ ਟੱਚ ਕਰਦੇ ਹਾਂ, ਹੈ ਨਾ, ਕਿਉਂਕਿ ਉਹਦਾ ਕਾਰਨ ਇਹ ਹੈ ਵੀ ਬਹੁਤ ਵੱਡਾ ਜਿਹੜੀ ਫੰਡਿੰਗ ਹੁੰਦੀ ਹੈ ਸਾਨੂੰ ਪਤਾ ਨਹੀਂ ਲੱਗਦੀ ਹੈ ਨਾ। ਅਤੇ ਉਦਾਹਰਨ ਦੇ ਤੌਰ 'ਤੇ ਦੇਖੋ, ਆਪਾਂ ਇੱਥੋਂ ਵੀ ਪ੍ਰੋਗਰਾਮ 'ਚ ਵੀ ਕਿੰਨੀ ਵਾਰ ਕਿਹਾ ਅਤੇ ਗਰੁੱਪ 'ਚ ਵੀ ਵਟਸਐਪ 'ਤੇ ਵੀ ਸਾਰਿਆਂ ਨੂੰ ਕਿਹਾ ਸੀਗਾ ਵੀ ਏਕਰੇਜ ਅਪਡੇਟ ਕਰ ਦਿਓ, ਹੈ ਨਾ। ਅਤੇ ਪਹਿਲਾਂ ਉਹਦੀ ਡੈਡਲਾਈਨ ਮਾਰਚ ਦੀ ਸੀ, ਫਿਰ ਉਹਨਾਂ ਨੇ ਐਕਸਟੈਂਡ ਕਰਤੀ ਸੀ ਮਹੀਨਾ, ਔਰ 28 ਅਪ੍ਰੈਲ ਦੀ ਉਹਦੀ ਡੈਡਲਾਈਨ ਸੀ। ਉਹ ਲੰਘ, ਕਿੰਨੇ ਮਲਟੀਪਲ ਆਪਾਂ ਅਟੈਂਪਟਸ ਕੀਤੀਆਂ ਵੀ ਸਾਰਿਆਂ ਨੂੰ ਵੀ ਤੁਸੀਂ ਜਾ ਕੇ FSA ਆਫਿਸ ਇਕੱਲੀ ਏਕਰੇਜ ਅਪਡੇਟ ਹੀ ਕਰਨੀ, ਬਸ ਦੱਸਣਾ ਹੀ ਹੈ ਵੀ ਕਿੰਨੀ ਜੇ ਮੈਂ ਖੇਤੀ ਕਰਦਾ, ਕੋਈ ਚੇਂਜ ਜਾਂ ਕੁਛ, ਹੈ ਨਾ। ਦੇਖੋ ਵੀ ਉਹ ਵੀ ਹੁਣ ਬਹੁਤ ਲੋਕਾਂ ਦੀ ਮਿਸ ਹੋ ਗਈ, ਹੁਣ ਕਾਲਾਂ ਆਉਂਦੀਆਂ ਨੇ ਵੀ ਉਹਦਾ ਪਤਾ ਨਹੀਂ ਲੱਗਿਆ, ਠੀਕ ਹੈ ਨਾ। ਸੋ ਜੇ ਕਿਸੇ ਚੀਜ਼ ਦਾ ਕਈ ਵਾਰ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ, ਹੁਣ ਕਈ ਵਾਰ ਐਂ ਹੁੰਦਾ ਨਾ ਜਦੋਂ ਜਿਹਨੂੰ ਤਾਂ ਜਿਵੇਂ ਹੁਣ ਮੈਨੂੰ ਪਤਾ, ਮੈਂ ਛੇਤੀ ਉਹ ਗੱਲ ਕਰ ਦੇਣੀ ਆ, ਪਰ ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਵੀ ਕੀ ਗੱਲ ਕੀਤੀ ਆ ਤਾਂ ਆਪਾਂ ਨੂੰ ਬਾਅਦ ਦੇ ਵਿੱਚ ਤੁਸੀਂ ਜਿਵੇਂ ਫੇਸਬੁੱਕ 'ਤੇ ਵੀ ਪੋਸਟ ਹੁੰਦਾ, YouTube 'ਤੇ ਵੀ, ਉੱਥੇ ਵੀ ਕਮੈਂਟ ਕਰਕੇ ਪੁੱਛ ਸਕਦੇ ਆ। ਘੱਟੋ ਘੱਟ ਮੈਂ ਆਪਣੇ ਪ੍ਰੋਗਰਾਮ ਦੇਖਦਾ ਰਹਿਣਾ ਹੁੰਦਾ ਥੋੜ੍ਹੇ ਦਿਨਾਂ ਤੱਕ, ਵੀ ਕਿਸੇ ਨੇ ਕੋਈ ਕੁਐਸਚਨ ਤਾਂ ਨਹੀਂ ਪੁੱਛਿਆ, ਹੈ ਨਾ ਜੀ। ਅਤੇ ਜਾਂ ਵਟਸਐਪ 'ਤੇ ਫੋਨ ਕਰਕੇ ਪੁੱਛ ਸਕਦੇ, ਪਰ ਆਪਾਂ ਮਿਸ ਨਾ ਕਰੀਏ ਇਹ ਚੀਜ਼ਾਂ, ਹੈ ਨਾ। ਅਤੇ ਐਤਕੀ ਹੁਣ ਦੇਖੋ ਉਹਨਾਂ ਨੇ ਮਿਸ ਕਰ ਲਈ ਏਕਰੇਜ ਰਿਪੋਰਟਿੰਗ, ਅਤੇ ਹੁਣ ਜਿਹੜੀ ਉਹ SDRP ਦੀ ਫੰਡਿੰਗ ਆ ਉਹਦੇ ਲਈ ਉਹ ਕੁਆਲੀਫਾਈ ਨਹੀਂ ਹੋਣਗੇ। ਕਿਹੜੇ ਵਾਲੀ ਫੰਡਿੰਗ ਹੈ ਇਹ? ਨਵੀਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤੀ ਸੀਗੀ, ਅਤੇ SDRP। ਅੱਛਾ। ਅਤੇ ਉਹਦੇ 'ਚ ਜਿਹੜੇ ਵੀ ਅੱਡ ਕ੍ਰਾਪਸ ਦੇ ਪਰ ਏਕੜ ਦੇ ਹਿਸਾਬ ਨਾਲ ਉਹਨਾਂ ਨੇ ਕਲੇਮ ਇਸ਼ੂ ਕਰਨਾ। ਸੋ ਜੇ ਮਤਲਬ ਉਹ ਅਪਡੇਟ ਨਹੀਂ ਕੀਤੀ ਤਾਂ ਉਹ ਆਪਣੇ ਆਟੋਮੈਟਿਕਲੀ ਬਾਹਰ ਹੋ ਗਏ? ਹਾਂ, ਬਾਹਰ ਹੋ ਗਏ। ਸੋ ਇਹਦੇ ਵਿੱਚ ਹੁਣ ਫਿਰ ਲੇਜ਼ੀਨੈਸ ਆ ਕੀ ਆ? ਲੇਜ਼ੀਨੈਸ ਆ, ਦੇਖੋ ਹੁਣ ਦੇਖੋ ਧਿਆਨ ਤਾਂ ਆਪਾਂ ਨੂੰ ਦੇਣਾ ਪੈਣਾ। ਹੁਣ ਕਈ ਵਾਰ ਫੋਨ ਤੇ ਵੀ ਕਹਿ ਦਿੰਦੇ ਵੀ ਭਾਈ ਤੁਸੀਂ ਦੱਸ ਦੇਣਾ ਜੀ, ਮਤਲਬ ਇੰਡੀਵਿਜੂਅਲੀ ਤਾਂ ਨਹੀਂ ਕਿਸੇ ਨੂੰ ਫੋਨ ਔਖਾ ਆ। ਨਹੀਂ, ਇਹ ਤਾਂ ਹੈ। ਆਪਾਂ ਪਲੇਟਫਾਰਮ ਹੈ ਇਸੇ ਲਈ ਆ ਵੀ ਸਾਰੇ ਜਣੇ ਇੱਕ ਦੂਜੇ ਨਾਲ ਗੱਲਬਾਤ ਕਰ ਲਓ। 600 ਮੈਂਬਰ ਹੈਗਾ ਹੁਣ ਪੱਗ ਦਾ, ਸੋ ਆਪਾਂ ਨੂੰ ਸਾਰਿਆਂ ਨੂੰ ਫੋਨ ਕਰਕੇ ਨਹੀਂ ਦੱਸ ਸਕਦੇ। ਨਾਲੇ ਗਰੁੱਪ 'ਚ ਤੁਸੀਂ ਪਾਇਆ, ਗਰੁੱਪ 'ਚ ਮਲਟੀਪਲ ਟਾਈਮਸ, ਜਦੋਂ ਡੈਡਲਾਈਨ ਨੇੜੇ ਆਉਂਦੀ ਗਈ, ਫਿਰ ਜਿੱਦਣ ਇੱਕ ਦਿਨ ਪਹਿਲਾਂ ਹੀ ਪਾਇਆ ਵੀ ਕੱਲ੍ਹ ਨੂੰ ਇਹਦੀ ਡੈਡਲਾਈਨ ਆ, ਫਰਾਈਡੇ ਕਰ ਦਿਓ, ਸਾਰੇ ਜਣੇ ਕਰ ਦਿਓ ਪਲੀਜ਼। ਬਸ ਜਾ ਕੇ ਉੱਥੇ ਖੜੇ ਹੀ ਹੋਣਾ, ਉਹਨਾਂ ਨੇ ਆਪੇ ਕਰ ਦੇਣਾ ਸਾਰਾ ਕੁਝ। ਉੱਦਾਂ ਮੈਨੂੰ ਲੱਗਦਾ ਵੀ USDA ਤੇ ਹਫ਼ਤੇ 'ਚ ਇੱਕ ਚੱਕਰ ਕਿਸਾਨ ਨੂੰ ਉੱਦਾਂ ਹੀ ਲਾ ਆਉਣਾ ਚਾਹੀਦਾ ਜਿੱਦਾਂ ਦੇ ਹਾਲਾਤ ਆ, ਵੀ ਪਤਾ ਨਹੀਂ ਕਿਹੜੀ ਓਪਨ ਹੋ ਜੇ ਕਿਹੜੀ ਕਲੋਜ਼ ਹੋ ਜੇ, ਨਾਲੇ ਚਿਹਰਾ ਮੋਹਰਾ ਉਹਨਾਂ ਨੂੰ ਵੀ ਦਿਖਦਾ ਰਹਿੰਦਾ, ਉਹਨਾਂ ਨੂੰ ਵੀ ਲੱਗਦਾ ਵੀ ਆਹ ਕਿਸਾਨ ਐਕਟਿਵ ਆ। ਬਿਲਕੁਲ। ਜੇ ਤੁਸੀਂ FSA ਆਫਿਸ ਜਾਂਦੇ ਆ, ਤੁਸੀਂ ਉਹਨਾਂ ਨੂੰ ਕਹੋ ਵੀ ਮੈਨੂੰ ਜਿਹੜੇ ਪਿਛਲੇ 5 ਸਾਲਾਂ 'ਚ ਸਾਰੇ ਪੈਸੇ FSA ਨੇ ਇਸ਼ੂ ਕੀਤੇ, ਮੈਨੂੰ ਉਹਦੀ ਰਿਪੋਰਟ ਪ੍ਰਿੰਟ ਕਰ ਦਿਓ। ਉਹਨਾਂ ਨੇ ਇੱਕ ਕਲਿੱਕ ਨਹੀਂ ਪ੍ਰਿੰਟ ਹੋ ਜਾਂਦੀ ਆ, ਸਿਰਫ ਇੱਕ ਕਲਿੱਕ। ਉਹਨਾਂ ਦੇ ਜਿਹੜਾ ਉਹ ਹੈਗਾ ਤੁਹਾਡਾ ਗਰੋਅਰ ਪ੍ਰੋਫਾਈਲ ਆ, ਉਹਨਾਂ ਨੇ ਟਰੈਕ ਨੰਬਰ 'ਤੇ ਜਾ ਕੇ ਕਲਿੱਕ ਕਰਨਾ, ਜਿੰਨੇ ਵੀ ਤੁਹਾਨੂੰ ਹੁਣ ਫੰਡਿੰਗ ਮਿਲੀ ਆ ਸਾਰੀ ਆ ਜਾਣੀ ਸਾਹਮਣੇ, ਠੀਕ ਆ। ਉਹ 'ਚ ਦੇਖ ਲਓ ਵੀ ਮੈਨੂੰ ਕਿੰਨੀ ਕੁ ਮਿਲੀ ਆ, ਕੋਈ ਮਿਸ ਤਾਂ ਨਹੀਂ ਹੋਏ, ਕਿਸੇ ਨੂੰ ਕੋਈ ਕੁਐਸਚਨ ਪੁੱਛਣਾ ਫਿਰ ਹੀ ਤੁਸੀਂ ਦੱਸ ਸਕਦੇ ਹੋ। ਕਿਉਂਕਿ ਬਾਹਲੀ ਵਾਰ ਐਂ ਹੁੰਦਾ ਵੀ ਆਪਾਂ ਕੁਐਸਚਨ ਪੁੱਛਿਆ ਵੀ ਤੁਹਾਨੂੰ ਮਾਸਕ ਦੀ ਪਹਿਲੀ ਪੇਮੈਂਟ ਮਿਲੀ ਸੀ, ਉਹ ਕੀ ਹੈ ਭਾਈ, ਉਹਦਾ ਪਤਾ ਨਹੀਂ ਗਾ, ਹੈ ਨਾ। ਉਹ ਪ੍ਰਿੰਟ ਕਰਾ ਕੇ ਘਰੇ ਰੱਖੋ। ਜਦੋਂ ਕੋਈ ਕੁਐਸਚਨ ਪੁੱਛਦਾ, ਤੁਸੀਂ ਪਹਿਲਾਂ ਪੁੱਛਣ ਤੋਂ ਪਹਿਲਾਂ ਤੁਸੀਂ ਉਹ ਕੋਲੇ ਰੱਖੋ, ਤਾਂ ਕਹੇ ਹਾਂਜੀ ਆਹ ਪੇਮੈਂਟਾਂ ਤਾਂ ਮੈਨੂੰ ਆਈਆਂ ਹੋਈਆਂ ਨੇ। ਫਿਰ ਉੱਥੇ ਦੱਸਿਆ ਜਾਂਦਾ ਵੀ ਭਾਈ ਆਹ ਤੁਸੀਂ ਨਹੀਂ ਲਈਆਂ, ਇਹਨਾਂ ਲਈ ਤੁਸੀਂ ਦੁਬਾਰਾ ਕੁਆਲੀਫਾਈ ਕਰਦੇ ਆ, ਐਲੀਜੀਬਲ ਆ ਤੁਸੀਂ। ਹਾਂ, ਅਤੇ ਸੋ ਜ਼ਰੂਰੀ ਇਹ ਹੈ ਵੀ ਪਲੀਜ਼ ਧਿਆਨ ਨਾਲ ਸੁਣਿਆ ਕਰੋ ਜਦੋਂ ਵੀ ਆਪਾਂ ਮੈਸੇਜ ਦਿੰਦੇ ਹਾਂ। ਹਾਂਜੀ, ਜੇ ਤੁਸੀਂ ਰੇਡੀਓ ਸੁਣਦੇ ਦੇਖਦੇ ਆ, ਇਹਦੇ ਜ਼ਰੀਏ ਤੁਹਾਨੂੰ ਪਤਾ ਲੱਗਦਾ, ਉਹ ਗਰੁੱਪ ਜ਼ਰੀਏ ਪਤਾ ਲੱਗਦਾ, ਜਾਂ ਜੇ ਤੁਹਾਨੂੰ ਉੱਦਾਂ ਕਿਸੇ ਨੇ ਕੋਈ ਦੱਸਿਆ ਤਾਂ ਰੀਚ ਆਊਟ। ਬਿਲਕੁਲ, ਵੀ ਉਹ ਦੇਖੋ ਜਾ ਕੇ ਕਿਵੇਂ ਜਿਹੜਾ ਉਹ ਹੋ ਰਿਹਾ ਹੈਗਾ। ਤੇ ਇਸ ਤੋਂ ਇਲਾਵਾ ਕੋਈ ਸਟੇਟ ਦੀ ਗ੍ਰਾਂਟ? ਸਟੇਟ ਦੀ ਗ੍ਰਾਂਟ, ਜੇ ਕਿਸੇ ਤੁਹਾਡੇ ਐਕਸਟ੍ਰੀਮ ਵੈਦਰ ਕਰਕੇ ਨੁਕਸਾਨ ਹੋਇਆ, ਤੁਹਾਡਾ ਕੋਈ ਫਲੱਡਿੰਗ ਨਾਲ ਨੁਕਸਾਨ ਹੋਇਆ, 2019 ਤੋਂ ਲੈ ਕੇ ਜਿਹੜੇ ਹੁਣ ਤੱਕ ਦੇ, ਉਹ ਵੀ ਹਜੇ ਕਵਰ ਕਰੀ ਜਾਂਦੇ ਆ। ਫੰਡਿੰਗ ਤਾਂ ਉਹ 'ਚ ਥੋੜ੍ਹੀ ਰਹਿ ਗਈ ਆ। ਓਕੇ। ਅਤੇ ਜ਼ਰੂਰੀ ਆ ਵੀ ਫੰਡਿੰਗ ਹੁਣ ਦੁਬਾਰਾ ਵੀ ਨਹੀਂ ਹੈਗੀ ਉਹ 'ਚ। ਫਿਰ ਅੱਜ ਵਾਲੀ ਮੀਟਿੰਗ 'ਚ ਵੀ ਪੁਆਇੰਟ ਮੈਂ ਪੁੱਛਿਆ ਸੀਗਾ ਵੀ ਉਸ ਫੰਡਿੰਗ ਤੁਸੀਂ ਪੈਸੇ ਪਾਉਣੇ ਹੋਰ। ਪਿਛਲੀ ਵਾਰ $22 ਮਿਲੀਅਨ ਪਾਇਆ ਸੀਗਾ ਇਹਨਾਂ ਨੇ, ਹੈ ਨਾ, ਮਤਲਬ 1.5 ਸਾਲ ਪਹਿਲਾਂ। ਅਤੇ ਉਹ ਕਹਿੰਦੇ ਮੁੱਕਣ ਵਾਲਾ ਹੀ ਆ ਬਸ, ਅਤੇ ਵੀ ਆਹ ਸਾਲ 'ਚ ਮੁੱਕ ਜੂਗਾ, ਨਹੀਂ ਅਰਲੀ ਨੈਕਸਟ ਈਅਰ ਮੁੱਕ ਜੂਗੇ, ਹੈ ਨਾ। ਅਤੇ ਜੇ ਉਦੋਂ ਬਾਅਦ 'ਚ ਕਹਿੰਦੇ ਵੀ ਹਜੇ ਕੋਈ ਪਲੈਨਿੰਗ ਨਹੀਂ ਗੀ, ਅਤੇ ਫਿਰ ਉੱਥੇ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਵੀ ਤੁਸੀਂ ਆਪਦੇ ਇਲੈਕਟਡ ਅਫੀਸ਼ੀਅਲ ਨੂੰ ਪੁਸ਼ ਕਰੋ, ਇੱਕ ਬਿੱਲ ਹੈਗੇ ਨੇ ਜਿਨ੍ਹਾਂ 'ਚ ਇਹ ਚੀਜ਼ਾਂ ਕਵਰ ਹੋਣਗੀਆਂ ਜੇ ਨਿਕਲ ਜਾਂਦੀਆਂ ਨੇ, ਹੈ ਨਾ। ਠੀਕ ਹੈ। ਸੋ ਉਹੀ ਗੱਲ ਫਿਰ ਉੱਥੇ ਆ ਜਾਂਦੀ ਵੀ ਆਪਾਂ ਆਪਦੇ ਇਲੈਕਟਡ ਅਫੀਸ਼ੀਅਲਸ ਨੂੰ ਕਹੀਏ ਵੀ ਭਾਈ ਸਾਡਾ ਤੁਸੀਂ ਜਿਹੜੇ ਨੁਕਸਾਨ ਹੁੰਦੇ ਘੱਟੋ ਘੱਟ ਉਹ ਤਾਂ ਕਵਰ ਕਰਾਓ। ਹੁਣ ਇੰਨਾ ਰੌਲਾ ਪਾ ਕੇ
ਪਿਛਲੀ ਵਾਰੀ ਜਿਹੜੇ ਵਾਟਰ ਇਸ਼ੂਜ਼ ਨੇ, ਸਿਗਮਾ ਰਿਲੇਟਡ ਇਸ਼ੂਜ਼ ਸੀ, ਉਹ ਐਕਸਟ੍ਰੀਮ ਵੈਦਰ 'ਚ ਐਡ ਕਰਾਏ ਸੀਗੇ। ਓਕੇ, ਜੇ ਫੰਡਿੰਗ ਹੀ ਨਹੀਂ ਹੈਗੀ ਫਿਰ ਐਡ ਕਰਾਏ ਨਾ ਕਰਾਏ ਦਾ ਕੀ ਫਾਇਦਾ, ਹੈ ਨਾ। ਫਿਰ ਅਗਲੀ ਵਾਰੀ ਚਲੋ ਆਜੂ ਫੰਡਿੰਗ, ਫਿਰ ਫਾਇਦਾ ਹੋ ਜਾਊ, ਫਿਰ ਇਹੀ ਆ। ਜਿੱਥੇ ਇੱਕ ਪੱਗ ਦੀ ਜਿੰਨੀ ਕੁ ਡਿਊਟੀ ਆ ਹੂੰ ਵੀ ਅਸੀਂ ਉੱਥੇ ਜਾ ਕੇ ਸੈਕਰਾਮੈਂਟੋ ਰੌਲਾ ਪਾ ਕੇ ਵੀ ਇਹਨਾਂ ਨੂੰ ਉਹਦੇ 'ਚ ਕਰਾ ਸਕਦੇ ਹਾਂ, ਕਰਾਤਾ, ਹੈ ਨਾ। ਹੂੰ ਬਟ ਹੁਣ ਜਿਹੜੇ ਬਾਕੀ ਦਾ ਇਲੈਕਟਡ ਅਫੀਸ਼ੀਅਲਸ ਤੋਂ ਪਾਸ ਕਰਾਉਣੇ ਆ, ਉਹ ਆਪਣੀ ਜ਼ਿੰਮੇਵਾਰੀ ਸਾਰਿਆਂ ਨੂੰ ਚੱਕਣੀ ਪੈਣੀ ਹੈ। ਤੁਸੀਂ ਜਾ ਕੇ ਆਪਦੀ ਕਹੋ ਵੀ ਭਾਈ ਸਾਨੂੰ ਇਸ ਫੰਡਿੰਗ ਚਾਹੀਦੀ ਆ ਪ੍ਰੋਗਰਾਮਾਂ ਦੇ ਵਿੱਚ, ਹੈ ਨਾ। ਉਹ ਆਪੇ ਕਰ ਦਿੰਦੇ ਹੁੰਦੇ ਆ, ਉਹਨਾਂ ਦਾ ਸਾਰਾ ਕੁਛ ਹੱਥ ਵੱਸ ਹੁੰਦਾ, ਹੈ ਨਾ। ਅਤੇ ਉਹਨਾਂ ਨੇ ਜਦੋਂ ਵੋਟਿੰਗ ਹੋਣੀ ਉਹ 'ਤੇ ਯੈਸ ਕਰਨ ਉਹ ਬਿਲਸ ਦੇ ਉੱਤੇ, ਠੀਕ ਆ, ਹੈ ਨਾ। ਅਤੇ ਇਹ ਆ ਗਈ, ਅਤੇ ਇਹਦੇ 'ਚ ਹਜੇ ਹੈਗੇ ਨੇ ਪੈਸੇ, ਜੇ ਕਿਸੇ ਦਾ ਕੋਈ ਨੁਕਸਾਨ ਹੋਇਆ ਇਹਦੇ 'ਚ, ਜਿਵੇਂ ਕਿਸੇ ਨੇ ਕੋਈ ਵੈਲ ਡੂੰਘਾ ਕਰਾਇਆ, ਪ੍ਰੋਡਕਸ਼ਨ ਲਾਸਿਸ ਹੋ ਗਏ, ਪ੍ਰੋਡਕਸ਼ਨ ਬਹੁਤ ਘੱਟ ਹੋ ਗਈ, ਟੋਟਲ ਡੈਮੇਜ ਹੋ ਗਈ, ਟਰੀ ਡੈਮੇਜ ਹੋ ਗਏ, ਹੈ ਨਾ, ਜਾਂ ਤੁਹਾਨੂੰ ਕੋਈ ਕੰਮ ਕਰਾਉਣਾ ਪਿਆ ਡਿਊ ਟੂ ਜਿਹੜੇ ਐਕਸਟ੍ਰੀਮ ਵੈਦਰ ਕੰਡੀਸ਼ਨਸ, ਹੈ ਨਾ। ਅਤੇ ਉਹ ਸਾਰੀਆਂ ਚੀਜ਼ਾਂ ਉਹਦੇ 'ਚ ਕਵਰ ਹੋ ਜਾਂਦੀਆਂ ਹਜੇ। ਪੈਸੇ ਥੋੜ੍ਹੇ ਨੇ ਬਟ ਬੈਟਰ ਦੈਨ ਨਥਿੰਗ। ਜਿੰਨੇ ਵੀ 5, 10, 20,000 ਮਿਲਦਾ ਲੈ ਲੈਣਾ ਚਾਹੀਦਾ ਉਹਦੇ ਵਿੱਚ। ਜਿਹੜੀ ਸਵੀਪ ਆ, ਹੈਲਦੀ ਸੋਇਲ ਆ, ਇਹ ਚੱਲ ਰਹੀਆਂ, ਓਪਨ ਹੋਣੀਆਂ ਅਜੇ ਕਿ ਨਹੀਂ, ਰਹਿ ਗਈਆਂ? ਇਹਦੇ ਲਈ ਜਿਹੜਾ ਬਲੌਕ ਗ੍ਰਾਂਟ ਰੈਸਿਪੀਐਂਟਸ ਨੂੰ ਓਪਨ ਕੀਤਾ ਸੀਗਾ ਉਹਨਾਂ ਨੇ, ਤੇ ਉਹ ਹੁਣ ਪ੍ਰਪੋਜ਼ਲ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਭੇਜੇ ਆ। ਭੇਜਤੇ ਆ, ਹਾਂਜੀ, ਓਕੇ। ਤੇ ਉਹ ਸਿੱਧਾ ਕਿਸਾਨਾਂ ਨੂੰ ਨਹੀਂ ਦੇਣਾ ਉਹਨਾਂ ਨੇ, ਉਹ ਕਿਸੇ ਆਰਗੇਨਾਈਜੇਸ਼ਨ ਮਿਡਲਮੈਨ ਦੇ ਥਰੂ ਹੋਣਾ, ਆਰਗੇਨਾਈਜੇਸ਼ਨ ਹੀ ਵੰਡਣਗੀਆਂ। ਓਕੇ। ਤੇ ਉਹਦਾ ਜਿਹੜਾ ਹੈਗਾ ਹੁਣ ਪ੍ਰਪੋਜ਼ਲ ਇਨ ਪ੍ਰੋਸੈਸ ਆ, ਉਹ 2-3 ਮਹੀਨੇ ਦਾ ਪ੍ਰੋਸੈਸ ਹੈਗਾ ਸਾਰਾ। ਤੇ ਉਹ ਆਪਾਂ ਨੂੰ ਸਤੰਬਰ 'ਚ ਜਾ ਕੇ ਮੈਨੂੰ ਲੱਗਦਾ ਪਤਾ ਲੱਗ ਜੂਗਾ, ਕਲੈਰਿਟੀ ਆ ਜੂਗੀ ਵੀ ਕਿਹੜੀਆਂ ਆਰਗੇਨਾਈਜੇਸ਼ਨਾਂ ਨੂੰ ਪੈਸੇ ਮਿਲੇ ਆ। $156 ਮਿਲੀਅਨ ਮੈਨੂੰ ਲੱਗਦਾ ਅਵਾਰਡ ਕਰਨੇ ਆ, ਹਨਾ। ਪੈਸੇ ਬਹੁਤ ਆ ਜੀ, ਪੈਸੇ ਬਹੁਤ ਆ ਇਹਦੇ ਵਿੱਚ। ਇਨਫੈਕਟ 4 ਪ੍ਰੋਗਰਾਮਾਂ ਦੇ ਵਿੱਚ 4 ਨੇ ਮੈਨੂੰ ਲੱਗਦਾ ਜਿਹੜੇ ਵੀ ਇਹਨਾਂ ਦੇ ਫਲੈਗਸ਼ਿਪ ਪ੍ਰੋਗਰਾਮ ਆ, ਉਹਨਾਂ 'ਚ ਰਲਾ ਕੇ ਹੀ $169 ਮਿਲੀਅਨ ਬਣਦਾ ਸਾਰਾ। ਸੋ ਜਿਹੜਾ ਇਹਨਾਂ ਨੇ ਅਗਲੇ 2 ਸਾਲਾਂ 'ਚ ਵੰਡਣਾ। ਠੀਕ ਹੈ ਨਾ। ਸੋ ਇਹ ਉਹਦੇ ਲਈ ਫਿਰ ਤਿਆਰੀ ਕਿੱਦਾਂ ਹੋਣੀ ਚਾਹੀਦੀ ਹੈ? ਉਹੀ ਗੱਲ ਦੇਖੋ, ਹੁਣ ਆਪਾਂ ਬਾਰ-ਬਾਰ ਇਹੀ ਗੱਲ ਕਰਦੇ ਆਂ ਵੀ ਕੀ ਉਹਦੇ ਲਈ ਮਿਸ ਤਾਂ ਨਹੀਂ ਕਰ ਗਏ ਵੀ ਅਪਡੇਟ ਨਹੀਂ ਕੀਤੀ ਤਾਂ ਇਹ ਹੋਊਗਾ ਨਹੀਂ ਜਾਂ ਮਿਲੂਗਾ ਨਹੀਂ? ਨਹੀਂ, ਸਟੇਟ ਦਾ ਨਹੀਂ ਉਵੇਂ ਹੁੰਦਾ। ਸਟੇਟ ਦੇ ਤਾਂ ਕੋਈ ਅਪਡੇਟ ਨਹੀਂ, ਕੋਈ ਉਹਨਾਂ ਦਾ ਹੈਗੀ। ਜਦੋਂ ਗ੍ਰਾਂਟ ਓਪਨ ਹੁੰਦੀ ਬਸ ਉਦੋਂ ਤੁਸੀਂ ਅਪਲਾਈ ਕਰਨਾ। ਓਕੇ, ਠੀਕ ਹੈ ਜੀ। ਉਹ ਅਪਲਾਈ ਕਰਨ ਲਈ ਤੁਹਾਡੀ ਪ੍ਰੈਪਰੇਸ਼ਨ ਚਾਹੀਦੀ ਹੈ, ਕਿਉਂਕਿ ਜ਼ਿਆਦਾ ਆਰਗੇਨਾਈਜੇਸ਼ਨ ਇਹ ਕਹਿੰਦੀਆਂ ਫਸਟ ਕਮ ਫਸਟ ਸਰਵ, ਕਿਉਂਕਿ ਉਹਨਾਂ ਦਾ ਕੰਮ ਬਹੁਤ ਘੱਟ ਜਾਂਦਾ ਉਹਦੇ 'ਚ। ਕੀ ਡਾਕੂਮੈਂਟ ਚਾਹੀਦੇ ਹੁੰਦੇ? ਜੇ ਹੁਣ ਡਿਪੈਂਡ ਕਰਦਾ ਕਿਹੜੀ ਗ੍ਰਾਂਟ ਜੇ ਸਵੀਪ ਕਰਨੀ ਆ ਤੁਸੀਂ, ਹੈ ਨਾ। ਮਤਲਬ ਮੋਟੇ ਜਿਹੇ ਦੱਸਣੇ ਹੁਣ ਵੀ ਜਿਹੜੇ ਸਾਰਿਆਂ 'ਚ ਹੀ ਕੰਮ ਆ ਜਾਣੇ, ਉਹ ਕਿਹੜੇ ਹੁੰਦੇ? ਨਹੀਂ ਦੇਖੋ, ਮੋਟੇ ਦਾ ਤੁਹਾਡੇ ਕੋਲ ਉਹ ਚਾਹੀਦੇ ਆ, ਪ੍ਰੋਡਕਸ਼ਨ ਰੈਕਡ ਚਾਹੀਦੇ ਆ, ਜਿਵੇਂ, ਹੈ ਨਾ, ਤੁਹਾਡੇ APN ਦੀ ਇਨਫੋਰਮੇਸ਼ਨ ਹੋਵੇ, ਕਿਹਦੇ ਨਾਂ ਤੇ ਆ, ਕਿੱਥੇ ਆ, ਹੈ ਨਾ। ਤੇ ਜਿਹੜੀ ਬੇਸਿਕ ਇਨਫੋਰਮੇਸ਼ਨ ਆ ਉਹ ਚਾਹੀਦੀ ਆ। ਤੇ ਫਿਰ ਉਸ ਤੋਂ ਬਾਅਦ 'ਚ ਵੀ ਤੁਸੀਂ ਕਿਹੜੀ ਗ੍ਰਾਂਟ ਅਪਲਾਈ ਕਰਨੀ ਆ। ਜੇ ਤੁਸੀਂ ਸਵੀਪ ਕਰਨ ਲੱਗੇ ਆ ਤਾਂ ਤੁਹਾਡੇ ਕੋਲ ਸੋਲਰ ਦਾ ਆਲਰੇਡੀ ਡਿਜ਼ਾਈਨ ਹੈਗਾ। ਓਕੇ, ਠੀਕ ਹੈ। ਸੋਲਰ ਡਿਜ਼ਾਈਨ ਬਣਾਉਣ ਨੂੰ 2-2 ਮਹੀਨੇ ਲੱਗ ਜਾਂਦੇ, ਕਿਉਂਕਿ ਤੁਸੀਂ ਸਾਰੇ 12 ਬਿੱਲ ਲੈਂਦੇ ਹੋ। ਨਹੀਂ, ਨਾਲੇ ਇਕੱਲਾ ਇਹ ਨਹੀਂ ਅਰਸ਼, ਜਦੋਂ ਸਾਰਿਆਂ ਨੇ ਕਰਨ ਲੱਗਣਾ ਉਹਦੇ ਥਰੂ, ਉਦੋਂ ਤਾਂ ਫਿਰ 2 ਨਹੀਂ, ਉਹ ਤਾਂ 4 ਹੀ ਲੱਗਣੇ ਆ। ਉਹੀ ਮੈਂ ਕਹਿਣ ਲੱਗਾ ਸੀ, ਜਦੋਂ ਉੱਥੇ ਜਾ ਕੇ ਆ ਜਾਂਦਾ ਵੀ ਸਾਰਿਆਂ ਨੇ ਲੈਣੇ ਹੁੰਦੇ, ਉਹ 12 ਬਿੱਲ ਇਕੱਠੇ ਕਰਦੇ ਨੂੰ ਬੰਦੇ ਨੂੰ ਟਾਈਮ ਲੱਗ ਜਾਂਦਾ। ਲੋਕਾਂ ਕੋਲ ਆਨਲਾਈਨ ਐਕਸੈਸ ਨਹੀਂ ਹੁੰਦਾ, ਹੈ ਨਾ। ਕਦੀ PG&E ਨੂੰ ਕਾਲ ਕਰਦੇ ਆ, ਉਹ ਕਰੂ ਕੇ ਮਸਾਂ ਕੱਢਦੇ ਆ। ਫਿਰ ਉਹ ਸਾਰੇ 12 ਬਿੱਲ ਉਹ ਸੋਲਰ ਵਾਲੇ ਕੋਲ ਜਾਂਦੇ ਆ। ਫਿਰ ਉਹ ਆ ਕੇ ਸਾਈਟ ਚੈੱਕ ਕਰਦਾ, ਫਿਰ ਪਲਾਨ ਬਣਾਉਂਦਾ। ਤੇ ਉਹ ਫਿਰ ਹੁਣ ਤੁਸੀਂ ਇਹ ਇਮੈਜਿਨ ਕਰਕੇ ਦੇਖੋ ਵੀ ਇੱਕ ਨੇ 2 ਮਹੀਨੇ ਬਾਅਦ ਐਪਲੀਕੇਸ਼ਨ ਲਾਉਣੀ ਹੈ, ਤੇ ਕਿਸੇ ਨੇ ਜਿੱਦਣ ਓਪਨ ਹੋਈ ਉਦਣ ਹੀ ਲਾ ਜਾਣੀ ਹੈ। ਆਬਵੀਅਸਲੀ ਫਸਟ ਕਮ ਫਸਟ ਸਰਵ 'ਚ ਤਾਂ ਉਹੀ ਆਊ ਪਹਿਲਾਂ। ਫਿਰ ਕਿਹਦਾ ਨੰਬਰ ਆਉਣਾ ਉੱਥੇ? ਫਿਰ ਆਪਾਂ ਕਹਿਣਾ ਵੀ ਸਾਨੂੰ ਮਿਲ ਫਿਰ ਇਰੀਗੇਸ਼ਨ ਆ। ਹੁਣ ਇਰੀਗੇਸ਼ਨ ਡਿਜ਼ਾਈਨ ਤਾਂ ਸੋਲਰ ਨਾਲ ਵੀ ਕੰਪਲੀਕੇਟਡ ਆ। ਕੋਈ ਇਰੀਗੇਸ਼ਨ ਕੰਪਨੀ ਆਉਂਦੀ ਆ, ਉਹ ਦੇਖੂਗੀ ਸਾਰਾ ਤੁਹਾਡਾ ਖੇਤ, ਦੇਖੂਗੀ ਕਿੱਧਰ ਨੂੰ ਲੇਟਰਲ ਪੈਣੀ ਹੈ, ਕੀ ਡਿਜ਼ਾਈਨ ਹੋਣਾ, ਕਿੰਨੇ ਸਾਈਜ਼ ਹੋਣਾ, ਹੈ ਨਾ, ਕਿੰਨੇ ਫਿਲਟਰ ਲੱਗਣੇ ਆ। ਤੇ ਉਹ ਸਾਰੀ ਚੀਜ਼ ਬਣਾਉਣ ਨੂੰ ਵੀ ਫਿਰ ਉਹਨਾਂ ਦਾ ਪ੍ਰੋਸੈਸ ਆ। ਉਹ ਇਰੀਗੇਸ਼ਨ ਕੰਪਨੀਆਂ ਵੀ ਉਦੋਂ ਜਾ ਕੇ ਇੰਨੀਆਂ ਬਿਜ਼ੀ ਹੋ ਜਾਂਦੀਆਂ, ਉਹਨਾਂ ਨੂੰ ਤਾਂ ਕੋਰਟ ਹੀ ਨਹੀਂ ਦੇ ਹੁੰਦੀਆਂ ਟਾਈਮ ਨਾਲ। ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਰਿਕੁਆਇਰਡ ਨੇ ਪ੍ਰੋਗਰਾਮ ਦੇ ਵਿੱਚ। ਸਵੀਪ ਦੇ ਵਿੱਚ ਇਰੀਗੇਸ਼ਨ ਵਾਲੀ ਵੀ ਆ, ਸੋਲਰ ਦੇ ਵੀ ਸਾਰਾ ਤੁਹਾਨੂੰ ਚਾਹੀਦਾ। ਕੋਈ ਹੋਰ ਪੰਪ ਦਾ ਕੰਮ ਕਰਾਉਣਾ, ਪੰਪ ਟੈਸਟ ਕਰਾਏ ਹੋਏ ਨੇ, ਹੈ ਨਾ। ਪੰਪ ਟੈਸਟ ਤੁਸੀਂ ਹੁਣ ਕਰਾ ਲਓ, ਸਾਲ ਪਿਛਲਾ ਮੰਨ ਲੈਂਦੇ ਆ। ਸੋਇਲ ਟੈਸਟ ਵਗੈਰਾ ਵੀ ਕਰਾਉਣਾ ਹੁੰਦਾ? ਨਹੀਂ, ਸੋਇਲ ਟੈਸਟ ਬਾਅਦ 'ਚ ਹੁੰਦਾ, ਹੈਲਥੀ ਸੋਇਲ ਦਾ ਰਿਕੁਆਇਰਡ ਨਹੀਂ ਗਾ। ਅੱਛਾ। ਸੋ ਇਹ ਜਿਹੜੀਆਂ ਬੇਸਿਕ ਚੀਜ਼ਾਂ ਤੁਹਾਡੇ ਕੋਲ ਤਿਆਰ, ਉਹੀ ਹੈ ਵੀ ਜਿਹਨੇ ਕਰਨਾ ਕੋਈ ਕੰਮ ਉਹਦੇ ਲਈ। ਅੱਛਾ, ਇਹ ਜਿਹੜੀ ਸਵੀਪ ਦੀ ਗ੍ਰਾਂਟ ਆ, ਕੀ ਇਹ ਬੇਸਿਕਲੀ ਕਿਸਾਨਾਂ ਦੇ ਲਈ ਕੋਈ ਅਲਟਰਨੇਟਿਵ ਦੇ ਤੌਰ ਦੇ ਉੱਤੇ ਵੀ, ਜਿੱਦਾਂ ਹੁਣ ਜੇ ਸੋਲਰ ਲਾ ਰਹੇ ਆ, ਸੋਲਰ ਵਗੈਰਾ ਵਾਲਾ, ਤੇ ਕੀ ਉਹਨਾਂ ਖਾਸ ਕਰਕੇ ਜਿਹੜੀ ਵਾਈਟ ਲੈਂਡ ਵਾਲੇ, ਉਹਨਾਂ ਦੇ ਲਈ ਇੱਕ ਅਲਟਰਨੇਟਿਵ ਦੇ ਤੌਰ ਤੇ ਆ? ਨਹੀਂ, ਵਾਈਟ ਲੈਂਡ ਤੇ ਦੂਜੀ ਲੈਂਡ ਦਾ ਇਹ 'ਚ ਕੋਈ ਹੈ ਨਹੀਂ ਗਾ, ਕੋਈ ਰੌਲਾ ਨਹੀਂ, ਕੋਈ ਨਹੀਂ ਗਾ ਫਰਕ। ਇਹ ਅੱਜ ਵੀ SDFR ਜਿਹੜੇ ਸੋਸ਼ਲੀ ਡਿਸਐਡਵਾਂਟੇਜ ਆ ਉਹਨਾਂ ਲਈ 40, ਤੇ ਡਿਸਐਡਵਾਂਟੇਜ ਕਮਿਊਨਿਟੀਜ਼ ਚਾਹੁੰਦੇ ਆ 40% ਪੈਸੇ ਰਾਖਵੇਂ ਆ ਉਹਨਾਂ ਲਈ।
ਵੀ ਉਹਨਾਂ ਨੂੰ ਹੀ ਮਿਲਣੇ ਆ, ਉਹਨਾਂ ਨੂੰ ਹੀ ਮਿਲਣੇ। ਜੇ ਉਹ ਫੰਡ 'ਚ ਨਹੀਂ ਪੂਰੇ ਹੁੰਦੇ ਫਿਰ ਉਹ ਮਗਰੋਂ ਜਨਰਲ 'ਚ ਟ੍ਰਾਂਸਫਰ ਕਰਨਗੇ। ਸਟੇਟ ਦੀ ਪਰਿਭਾਸ਼ਾ 'ਚ ਸੋਸ਼ਲੀ ਡਿਸਐਡਵਾਂਟੇਜਡ ਕਿਹੜੇ ਆ? ਸੋਸ਼ਲੀ ਡਿਸਐਡਵਾਂਟੇਜ ਆ ਕੋਈ ਵੀ ਬੰਦਾ ਪੀਪਲ ਆਫ ਕਲਰ, ਅੱਛਾ, ਹੈ ਨਾ, ਅਤੇ ਤੁਸੀਂ ਹੋ ਸਕਦੇ ਆ ਟਰਾਈਬਸ। ਓਕੇ, ਠੀਕ ਹੈ ਜੀ। ਖੇਤ ਦੇ ਸਾਈਜ਼ ਤੇ ਵੀ ਡਿਪੈਂਡ ਆ? ਨਹੀਂ, ਖੇਤ ਦੇ ਸਾਈਜ਼ 'ਤੇ ਇੰਡੀਪੈਂਡ ਗਾ, ਬਟ ਉਹ ਹੈਗਾ ਵੀ ਫਿਰ ਤੁਸੀਂ ਜੇ ਕਿਸੇ ਡਿਸਐਡਵਾਂਟੇਜ ਕਮਿਊਨਿਟੀ 'ਚ ਆਉਂਦੇ ਉਹ ਇਨਫੋਰਮੇਸ਼ਨ ਕਿੱਥੋਂ ਪ੍ਰਾਪਤ ਹੋ ਸਕਦੀ ਹੈ ਉਹ ਸਾਰੀ? ਜਦੋਂ ਤੁਸੀਂ ਦੇਖੋ ਜਾਂ ਤਾਂ ਆਪ ਨੂੰ ਕਰਨੀ ਪੈਣੀ ਹੈ, ਹੂੰ, ਜਾਂ ਫਿਰ ਜਦੋਂ ਤੁਸੀਂ ਕਿਸੇ ਨੂੰ ਲੱਭੋਗੇ ਜਿਹੜਾ ਵੀ ਤੁਹਾਡੀ ਹੈਲਪ ਕਰੂਗਾ, ਚਾਹੇ ਉਹ ਟੀਏ ਆ ਕੋਈ ਵੀ ਆ, ਤਾਂ ਹਾਂ, ਉਹਨੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਪੁੱਲ ਕਰਕੇ ਦੇ ਦੇਣੀ। ਹੂੰ, ਠੀਕ ਹੈ। ਫਿਰ ਇਹ 'ਚ ਕੋਈ ਇਮੀਗ੍ਰੈਂਟ ਆ, ਠੀਕ ਆ, ਹੈ ਨਾ, ਅਤੇ ਕੋਈ ਜਿਹੜਾ ਹੈਗੇ ਆ ਡਿਫਰੈਂਟ ਸੈਕਸ਼ੁਅਲ ਓਰੀਐਂਟੇਸ਼ਨ ਵਾਲੇ ਆ, ਜਾਂ ਬੁੜੀਆਂ ਨੇ, ਜਾਂ ਵੂਮਨ ਓਨਡ ਬਿਜ਼ਨਸ ਨੇ, ਜੈਂਡਰ ਦੇ ਹਿਸਾਬ ਨਾਲ, ਜੈਂਡਰ ਦੇ ਹਿਸਾਬ ਨਾਲ, ਹੈ ਨਾ, ਹੂੰ, ਅਤੇ ਉਹ ਸਾਰੀਆਂ ਚੀਜ਼ਾਂ ਉਹਦੇ 'ਚ ਫਿਰ ਕਾਊਂਟ ਹੋ ਜਾਂਦੀਆਂ। ਹੂੰ, ਠੀਕ ਹੈ ਨਾ, ਅਤੇ ਉਹਦੇ ਲਈ ਪੈਸੇ ਦੇ ਕੋਈ $40 ਮਿਲੀਅਨ ਦੇ ਕਰੀਬ ਸਵੀਪ 'ਚ ਆਉਣਾ, ਅਤੇ ਸਵੀਪ 'ਚ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਹੁੰਦਾ। ਇਸ ਵਾਰ ਤਾਂ ਇਹ ਵੀ ਸੁਣਨ 'ਚ ਆਇਆ ਜਿਹੜੀਆਂ USDA ਦੀਆਂ ਗ੍ਰਾਂਟਾਂ ਆ ਜਾਂ ਦੂਜੀਆਂ ਗ੍ਰਾਂਟਾਂ ਤਾਂ ਮਿਲੀਆਂ ਬਹੁਤ ਘੱਟ ਆ, ਪੈਸੇ-ਪੂਸੇ ਸਾਰੇ ਮੁੱਕ ਗਏ ਜਾਂ ਪਤਾ ਨਹੀਂ ਕਿੱਧਰ ਚਲਾ ਗਿਆ ਕੰਮ, ਇਹ ਕਾਫੀ ਰੌਲਾ ਹੈ। ਹਿਸਟੋਰੀਕਲੀ ਅੰਡਰਸਰਵਡ ਦੇ ਵਿੱਚ ਕਾਫੀ ਚੀਜ਼ਾਂ ਘੱਟ ਗਈਆਂ, ਜਾਂ ਰੂਰਲ ਡਿਵੈਲਪਮੈਂਟ 'ਚ ਕਾਫੀ ਬਜਟ ਘੱਟ ਗਿਆ। ਹਾਂ। ਉਹਦੇ ਨਾਲ ਜਿਹੜਾ ਤੁਸੀਂ ਰਹਿ ਜਾਂਦਾ ਵੀ ਜਿਹੜੇ ਪਹਿਲਾਂ ਪ੍ਰਾਇਓਰਟੀ ਹੋ ਜਾਂਦੀ ਸੀ ਉਹ ਖਤਮ ਹੋ ਗਈ। ਹੈ ਨਾ, ਉੱਥੇ ਇਹ ਤਾਂ ਹੈਗਾ ਡਿਸਐਡਵਾਂਟੇਜ ਕਮਿਊਨਿਟੀਜ਼ ਲਈ ਤਾਂ ਹੈਗਾ, ਬਟ ਹੁਣ ਉਵੇਂ ਨਹੀਂ ਹੈਗਾ ਵੀ ਇਹ ਵੂਮਨ ਓਨਡ ਆ ਜਾਂ ਉਹ ਜਿਹੀਆਂ ਚੀਜ਼ਾਂ DEI ਵਾਲਾ ਜਿਹੜਾ ਕੰਮ ਆ ਉਹ ਸਾਰਾ ਚੱਕਤਾ। ਹਾਂ, ਅਤੇ ਉੱਥੇ ਆਪਾਂ ਨੂੰ ਮਿਲਦੇ ਨਹੀਂ। ਉਸੇ ਚੱਕਰ 'ਚ CDFA ਦੀ ਸਟੇਟ ਦੀ ਫੰਡਿੰਗ ਇੰਨੀ ਘੱਟਤੀ USDA ਨੇ, ਹੈ ਨਾ, ਕਿਉਂਕਿ ਕਈ ਪ੍ਰੋਗਰਾਮ ਇਹਨਾਂ ਦੇ ਇਕੱਠੇ ਸੀਗੇ, ਉਧਰੋਂ ਫੰਡਿੰਗ ਆਉਂਦੀ ਸੀ, ਅੱਗੇ ਡਿਸਟ੍ਰੀਬਿਊਟ ਕਰਦੇ ਹੋਣੇ ਆ, ਜਾਂ ਇਹ ਵੀ ਵਿੱਚ ਪਾ ਆਉਂਦੇ ਸੀ ਥੋੜ੍ਹੇ ਬਹੁਤੇ ਕੁਛ ਆਪਦੇ ਕੋਲ। ਹਿੱਸਾ। ਸੋ ਉਹ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ। ਸੋ ਕਹਿਣ ਦਾ ਮਤਲਬ ਤਾਂ ਇਹ ਆ ਜੀ, ਦੇਖੋ ਜਿਹੜੀਆਂ ਤਾਂ ਹੈਗੀਆਂ ਸਟੇਟ ਦੀਆਂ ਫੰਡਿੰਗਸ ਗ੍ਰਾਂਟਾਂ, ਉਹ 1 ਜਨਵਰੀ ਨੂੰ ਮੈਨੂੰ ਲੱਗਦਾ ਖੋਲ੍ਹਣਗੇ ਗਰੋਅਰਸ ਲਈ ਅਗਲੇ ਸਾਲ। ਹਾਂ, ਠੀਕ ਹੈ ਜੀ। ਉਦੋਂ ਤੱਕ ਤੁਹਾਡੀ ਤਿਆਰੀ ਹੈ ਕਿ ਨਹੀਂ, ਇਹ ਹੁਣ ਤੁਹਾਡੇ ਤੇ ਆ, ਇਹ ਤੁਹਾਡੇ ਤੇ ਹੈ। ਇਹ ਜੂਨ ਦਾ ਮਹੀਨਾ ਪਹਿਲਾਂ ਲਾ ਗਿਆ ਉਹ ਨਹੀਂ ਮਿਲਣੀਆਂ। ਮੇਰਾ ਤਾਂ ਇਹੀ ਐਕਸਪੀਰੀਅੰਸ ਆ, ਹੁਣ ਤੱਕ ਮੈਨੂੰ 5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ। ਠੀਕ ਹੈ, ਜਿੱਥੇ ਉਹ ਸਕੋਰਿੰਗ ਵੀ ਕਰਦੇ ਆ ਐਪਲੀਕੇਸ਼ਨਾਂ ਦੀ, ਉੱਥੇ ਵੀ ਉਹ ਫੇਜ਼ਸ 'ਚ ਸਕੋਰਿੰਗ ਕਰ ਦਿੰਦੇ ਆ। ਉਹ ਕਹਿੰਦੇ ਨੇ ਵੀ ਜਨਵਰੀ 'ਚ ਜਿਨ੍ਹਾਂ ਨੇ ਜਨਵਰੀ 31 ਤੱਕ ਅਪਲਾਈ ਕੀਤੀਆਂ, ਉਹ ਸਾਰੀਆਂ ਐਪਲੀਕੇਸ਼ਨਾਂ ਦੀ ਸਕੋਰਿੰਗ ਕਰਤੀ, ਜਿਹੜੀਆਂ ਉੱਪਰਲੀਆਂ ਟਾਪ ਵਾਲੀਆਂ ਉਹਨਾਂ ਨੂੰ ਦੇਤੀ, ਬਾਕੀਆਂ ਨੂੰ ਕਹਿਤਾ ਵੀ ਹੁਣ ਤੁਹਾਨੂੰ ਫਰਵਰੀ ਵਾਲਿਆਂ ਦੇ ਨਾਲ ਫੇਰ ਪਾ ਦਿਆਂਗੇ। ਫਰਵਰੀ ਵਾਲੇ 'ਚ ਫੇਰ ਹਰੇਕ ਵਾਰੀ ਪੈਸੇ ਘੱਟਦੇ ਜਾਂਦੇ ਆ, ਤੁਹਾਡਾ ਜਿਹੜਾ ਪਹਿਲਾਂ ਮਿਲੀ ਜਾਣਾ ਪੋਰਸ਼ਨ ਮਿਲਦਾ ਜਾਣਾ, ਇੱਧਰ ਘਟਦਾ ਜਾਣਾ ਅਗਲਿਆਂ ਦੇ ਲਈ, ਕੰਪੀਟੀਸ਼ਨ ਵੱਧਦਾ ਜਾਣਾ। ਸੋ ਪੰਪ ਟੈਸਟ ਕਰਾ ਕੇ ਰੱਖੋ ਸੋਲਰ ਦਾ ਜੀ। ਕਿੰਨੇ ਚਿਰ ਲਈ ਵੈਲਿਡ ਹੁੰਦੇ? ਸਾਲ ਲਈ ਪੰਪ ਟੈਸਟ ਚੱਲ ਜਾਂਦਾ। ਓਕੇ, ਜੇ ਹੁਣ ਕਰਾ ਲਾਂਗੇ ਤਾਂ ਵੀ ਆਪਣੀ ਜਨਵਰੀ ਵਾਲਾ ਕੰਮ ਆ ਜਾਣਾ, ਅਗਲੀ ਜੂਨ ਤੱਕ ਰਹਿਣਾ ਮਤਲਬ। ਤੇ ਫਿਰ ਤੁਸੀਂ ਉਹ ਕਰਾ ਲਓ ਆਪਣਾ, ਜੇ ਸੋਲਰ ਲਵਾਉਣਾ ਤਾਂ ਸੋਲਰ ਦੀਆਂ ਕੋਟਸ ਵਗੈਰਾ ਲੈ ਕੇ ਰੱਖ ਲਓ, ਡਿਜ਼ਾਈਨ ਬਣਾ ਲਓ। ਠੀਕ ਹੈ ਜੀ। ਅਤੇ ਜੇ ਇਰੀਗੇਸ਼ਨ ਦਾ ਕੰਮ ਕਰਾਉਣਾ ਤਾਂ ਇਰੀਗੇਸ਼ਨ ਦਾ ਬਣਾ ਲਓ। ਅੱਛਾ, ਹੁਣ ਹੋਰ ਗੱਲ ਹੈ, ਇੱਕ ਮੈਂ ਹੁਣੇ ਜਾਣਦਾ ਮਿਲਿਆ ਕਿਸੇ ਦੇ ਖੇਤ 'ਚ ਮੌਕਾ, ਉਹਨਾਂ ਨੇ ਔਰਚਡ ਰੀਸਾਈਕਲ ਕਰਨਾ ਅਗਲੇ ਸਾਲ। ਉਹ ਕਹਿੰਦੇ ਜੀ ਅਸੀਂ ਅਗਲੇ ਸਾਲ ਕਰਨਾ। ਮੈਂ ਕਿਹਾ ਤੁਸੀਂ ਅਗਲੇ ਸਾਲ ਕਿਉਂ, ਇਸ ਸਾਲ ਕਰੋ। ਵੀ ਜਿਹੜੀ ਇਰੀਗੇਸ਼ਨ ਦਾ ਸਾਰਾ ਕੰਮ ਆ ਉਹ ਸਟੇਟ ਦੀ ਫੰਡਿੰਗ 'ਚ ਲੈ ਲਓ। ਤੁਸੀਂ ਅਗਲੇ ਸਾਲ ਜੂਨ ਜੁਲਾਈ 'ਚ ਜਾ ਕੇ ਪੱਟਣਾ, ਉਸ ਤੋਂ ਬਾਅਦ ਤੁਸੀਂ ਕਹਿਣਾ ਸੀ ਇਰੀਗੇਸ਼ਨ ਬਣਾਓ, ਤੁਹਾਨੂੰ ਪੈਸੇ ਮੁੱਕ ਜਾਣੇ। ਵੀ ਹੁਣੇ ਕਰੋ। ਮੈਂ ਕਿਹਾ ਵੀ ਹੁਣੇ ਕਰੋ। ਜਦੋਂ ਹੁਣ ਤੁਸੀਂ ਬਦਾਮ ਝਾੜ ਲਏ, ਨਾਲ ਦੀ ਨਾਲ ਹੀ ਪੱਟ ਦਿਓ। ਜਨਵਰੀ 'ਚ ਨਹੀਂ ਪੱਟਣ ਦੀ ਨਹੀਂ, ਸੌਰੀ ਟਰੈਕ ਬੈਕ ਕਰੀਏ, ਪੱਟਣੇ ਨਹੀਂ ਗੇ ਜਿੰਨਾ ਚਿਰ ਗ੍ਰਾਂਟ ਨਹੀਂ ਅਪਰੂਵ ਹੁੰਦੀ। ਅੱਛਾ, ਠੀਕ ਹੈ, ਬਟ ਉਹ ਪਲਾਨ ਕਰੋ ਵੀ ਅਸੀਂ ਅਗਲੇ ਸਾਲ ਅਪਲਾਈ ਕਰ ਛੱਡੋ ਵੀ ਅਸੀਂ ਪੱਟਣ ਦੀ ਤਿਆਰੀ 'ਚ ਹਾਂ। ਸੋ ਫਿਰ ਉਸ ਹਿਸਾਬ ਨਾਲ ਮੈਂ ਅਗਲੇ ਸਾਲ ਪਲਾਨ ਕਰ ਲਓ। ਜੇ ਹੁਣ ਤੁਸੀਂ 2 ਸਾਲ ਬੈਠੇ ਰਹੋਗੇ, ਉਦੋਂ ਫੰਡਿੰਗ ਮੁੱਕ ਜਾਣੀ, ਫਿਰ ਪੱਲਿਓਂ ਪਾਓਗੇ। ਉਹਨੇ ਤਾਂ ਇੱਕ ਸਾਲ ਮੂਹਰੇ ਲਾ ਕੇ ਟਰੀ ਨੇ ਪੈਸੇ ਨਹੀਂ ਨਾ ਦੇਣੇ ਜਿੰਨੇ ਤੁਸੀਂ ਇੱਥੋਂ ਲੈ ਲੈਣੇ, ਖਾਸ ਕਰਕੇ ਜਿਹੜੇ ਛੋਟੇ ਗਰੋਅਰ ਜਿਵੇਂ 20-40 ਏਕੜ ਆਏ। ਇਹ ਯੂਜਲੀ ਇਹ ਜਿਹੜਾ ਕਹਿ ਲਓ ਵੀ ਜਿਨ੍ਹਾਂ ਨੇ ਪੱਟ ਕੇ ਇੱਦਾਂ ਕਰਨੇ ਹੁੰਦੇ, ਰੀਸਾਈਕਲ ਕਰਨਾ ਹੁੰਦਾ ਹੈ, ਇਹ ਕਿੰਨਾ ਵਕਤ ਲੱਗਦਾ ਹੈ ਜੀ ਇਹੀ ਗ੍ਰਾਂਟ? ਇਹ 4 ਸਾਲਾਂ ਬਾਅਦ ਆਈ ਹੈ ਐਤਕੀ। ਅੱਛਾ, ਆਫਟਰ 4 ਇਅਰਸ। ਹਾਂ, ਫਿਰ 4 ਸਾਲ ਤਾਂ ਕਿਸੇ ਨੇ ਵੇਟ ਨਹੀਂ ਕਰਨੀ, ਫਿਰ ਆਪਦੇ ਪੱਲਿਓਂ ਲਾ ਲੈਣੇ। ਲਾਉਣੇ ਪੈਣੇ, ਪਰ ਕੋਈ ਮਜਬੂਰੀ ਹੈ, ਫਿਰ ਤਾਂ ਹੋਰ ਕੋਈ ਚਾਰਾ ਹੀ ਨਹੀਂ। ਹੁਣ ਆਪਾਂ ਤੁਹਾਨੂੰ ਯਾਦ ਹੋਊਗਾ, ਆਪਾਂ ਬਹੁਤ ਵਾਰ ਗੱਲ ਕੀਤੀ ਹੈ, ਪਲਾਨ ਹੋਣਾ ਚਾਹੀਦਾ। ਹਾਂ, ਫਾਰਮ ਪਲਾਨ ਦੇ ਵਿੱਚ ਹੀ ਹੈ ਸਾਰਾ ਕੁਝ। ਇਹ ਉਹਦੀਆਂ ਹੀ ਚੀਜ਼ਾਂ, ਕਿਉਂਕਿ ਤੁਹਾਨੂੰ ਪਤਾ ਹੁੰਦਾ ਵੀ ਸਟੇਟ ਨੇ ਪਿਛਲੀ ਵਾਰ 2021-22 'ਚ ਪੈਸੇ ਰਿਲੀਜ਼ ਕੀਤੇ। ਕੀ ਤੁਹਾਨੂੰ ਲੱਗਦਾ ਵੀ ਕਿਸਾਨ ਓਵਰਵੈਲਮ ਮਹਿਸੂਸ ਕਰਦਾ, ਯਾਰ ਮੈਨੂੰ ਬਹੁਤ ਜ਼ਿਆਦਾ ਹੀ ਕੰਮ ਕਰਨਾ ਪੈਂਦਾ? ਦੇਖੋ, ਇੱਕ ਬੰਦਾ ਤਾਂ ਘਰੋਂ ਤੁਹਾਨੂੰ ਲਾਉਣਾ ਹੀ ਪੈਣਾ ਇਸ ਕੰਮ ਨੂੰ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਗਾ, ਓਵਰਵੈਲਮ ਹੈਗਾ ਕੰਮ, ਪਰ ਫਿਰ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਪਿੱਛੇ ਵੀ ਬਹੁਤ ਰਹਿ ਜਾਂਦੇ ਆ, ਫਿਰ ਲਾਲੇ ਪੈ ਜਾਂਦੇ ਜਾਣ ਦੇ। ਤੇ ਇਹ ਚੀਜ਼ਾਂ ਇਹ ਵੀ ਨਹੀਂ ਹੈਗੀਆਂ ਵੀ ਜਿਵੇਂ ਖਾਸ ਕਰਕੇ USDA ਰਿਲੇਟਡ ਜਿਹੜਾ ਵੀ ਹੈਗਾ, ਉਹ ਬਹੁਤ ਸਲੋ ਪ੍ਰੋਸੈਸ ਹੈ, ਬਹੁਤ। ਹਾਂ,
ਤੁਸੀਂ ਇੱਕ ਟਰੈਕਟਰ ਵੀ ਪਾਉਣਾ ਕਈ ਵਾਰ 2-2 ਸਾਲ ਲੱਗ ਜਾਂਦੇ ਨੇ, ਤੇ ਪਰ ਉਹਨੂੰ ਤੁਹਾਨੂੰ ਲੱਗੇ ਰਹਿਣਾ ਪੈਣਾ ਮਗਰ ਮਗਰ। ਪਰ 4-5 ਸਾਲ ਦੇ ਵਿੱਚ, ਜਿਵੇਂ ਪੱਕੇ ਫਾਰਮ ਪਲਾਨ ਦੀ ਗੱਲ ਕਰਦੇ ਸੀ ਨਾ, ਤੁਸੀਂ ਪਲਾਨ ਬਣਾਓ 5-7 ਸਾਲਾਂ 'ਚ ਐਗਜ਼ੀਕਿਊਟ ਹੋ ਜਾਂਦਾ ਸਾਰਾ। ਠੀਕ ਆ। ਰਾਦਰ ਕੇ ਲੱਖ ਡਾਲਰ ਦਾ ਟਰੈਕਟਰ ਲਓ ਤੁਸੀਂ, ਕਿੰਨੀਆਂ ਫੰਡਿੰਗ ਨੇ, ਪਹਿਲਾਂ ਤਾਂ ਏਅਰਪੋਰਟ ਦੀਆਂ ਹੁੰਦੀਆਂ, ਚਲੋ ਬੰਦ ਹੋ ਗਈ ਹੁਣ, ਤੇ USDA ਤਾਂ ਦਿੰਦੀ ਹੋਈ ਆ, ਤੁਹਾਡਾ 60-70% ਕਾਸਟ ਕਵਰ ਹੋ ਜਾਂਦੀ ਟਰੈਕਟਰ ਦੀ, ਕਈ ਵਾਰ ਜ਼ਿਆਦਾ ਵੀ ਹੋ ਜਾਂਦੀ ਹੈ ਜੇ ਸਟਿਲ ਲੋਟ ਆਫ ਮਨੀ। ਹਾਂ, ਤੇ ਉਹਦੇ ਨਾਲ ਕਿੰਨੇ ਤੁਹਾਨੂੰ ਫਾਇਦੇ ਹੁੰਦੇ, ਸਾਰੇ ਦੇਣ ਨਾਲੋਂ ਅੱਧੇ ਵੀ ਦੇਣੇ ਪੈਣ, ਅੱਧੇ ਤਾਂ ਬਚੇ ਹੀ ਆ। ਸੋ ਉੱਥੇ ਦੇਖੋ, ਉੱਥੇ ਆਪਣੇ ਪੈਸੇ ਘਟਾ ਤੇ ਇਸ ਪਾਸੇ ਸੈਨੋਕੀ ਵੈਲੀ 'ਚ, ਉਹ ਦੇਖਦੇ ਆ ਵੀ ਲਿਵਿੰਗ ਕਾਸਟ ਇਹ ਉਹ, ਹੈ ਨਾ। ਖੇਤੀ ਸਾਰੀ ਇੱਥੇ ਹੁੰਦੀ ਹੈ, ਸਾਨੂੰ ਪਰ ਹਾਰਸ ਪਾਵਰ ਪੈਸੇ ਘੱਟ ਆ ਤੇ ਨਾਰਥ 'ਚ ਪੈਸੇ ਜ਼ਿਆਦੇ ਆ, ਹੈ ਨਾ। ਸੋ ਪਿਛਲੀ ਵਾਰ ਰੌਲਾ ਪਾਇਆ, ਹੁਣ ਉਧਰੋਂ ਨਾਰਥ 'ਚ ਪੈਸੇ ਜਾ ਕੇ ਇੱਧਰ ਮੂਵ ਕਰਤੇ, ਉਹ ਕੋਈ ਬੈਲੈਂਸ ਨਹੀਂ, ਜਿਹੜਾ ਜ਼ਿਆਦਾ ਰੌਲਾ ਪਾਉਂਦਾ ਬਸ ਉਹਦੀ ਵੀ ਸੁਣ ਲੈਂਦੇ ਆ, ਤੇ ਰੌਲਾ ਪਾਉਂਦੇ ਰਹੋ। ਹਾਂ, ਜਿਸਕੀ ਲਾਠੀ ਮੁੱਕਦੀ ਗੱਲ ਆ, ਉਹ ਗੱਲ ਆ, ਮੁੱਕਦੀ ਗੱਲ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਬਣੀ ਪਈ ਆ। ਸੋ ਆਪਣੀ ਗ੍ਰਾਂਟਸ ਦੀ ਤਿਆਰੀ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰੋ, ਡਾਕੂਮੈਂਟੇਸ਼ਨ, ਪੇਪਰ ਵਰਕ, ਟੈਸਟ ਟੁਸਟ ਜਿਹੜੇ ਕਰਾਉਣੇ ਆ ਉਹ ਕਰਾ ਕੇ ਰੱਖੋ। ਚਲੋ ਇਸ ਵਾਰ ਜਿਹੜੀ ਉਹ ਤੁਸੀਂ STRP ਗ੍ਰਾਂਟ ਦਾ ਜਿਹੜਾ ਦੱਸਿਆ ਵੀ ਉਹ ਮਿਸ ਕਰ ਗਏ, ਹੁਣ ਹੀ ਜਾ ਕੇ ਅਪਡੇਟ ਕਰ ਆਓ, ਅਗਲੀ ਵਾਰ ਲਈ ਸਹੀ। ਤੁਸੀਂ ਐਟਲੀਸਟ ਹੁਣ ਹੀ ਕਰ ਦਿਓ ਵੀ ਕਿੰਨੀ ਤੁਸੀਂ ਵਾਹੀ ਕਰਦੇ ਆ, ਵੀ ਉਹ ਏਕੜੇ 'ਚ ਜਿਹੜੀ ਉਹ ਅਪਡੇਟ ਕਰਕੇ ਜਿਹੜਾ ਉਹ ਉਦੋਂ ਆਨਲਾਈਨ ਕੋਈ ਪੋਰਟਲ ਨਹੀਂ ਬਣਾਇਆ ਉਹਨਾਂ ਨੇ। ਸਾਰਾ ਪੇਪਰ ਦੀ ਕੰਮ ਹੁੰਦਾ ਜਾਣ ਕੇ ਹੀ ਕਰਦੇ ਆ ਵੀ ਇੱਕ ਦੋ ਗ੍ਰਾਂਟਾਂ ਹੈਗੀਆਂ, ਜਿਵੇਂ ਮਤਲਬ SDRP ਇੱਕ ਉਹਨਾਂ 'ਚੋਂ ਇੱਕ ਆ ਵੀ ਜਿੱਥੇ ਉਹਨਾਂ ਨੇ ਆਨਲਾਈਨ ਪੋਰਟਲ ਬਣਾ ਕੇ ਐਕਸੈਸ ਦਿੱਤਾ, ਮੈਨੂੰ ਲੱਗਦਾ। ਅੱਛਾ, ਬਟ ਜ਼ਿਆਦਾ USD ਦਾ ਕੰਮ ਪੇਪਰ ਉੱਤੇ ਹੀ ਹੁੰਦਾ, ਕਾਗਜ਼ਾਂ ਤੇ ਹੀ ਆ, ਗੇੜੇ ਕੱਢੇ। ਪਰ ਜਿਹੜੀ ਏਕਰੇਜ ਅਪਡੇਟ ਆ ਉਹ ਤੁਸੀਂ ਕਾਗਜ਼ਾਂ ਤੇ ਹੀ ਕਰਨੀ ਸੀ ਜਾ ਕੇ। ਅੱਛਾ। ਹੁਣ ਜਿਹੜੀ ਆ ਐਪਲੀਕੇਸ਼ਨ ਲਾਉਣੀ ਆ ਉਹ ਤੁਸੀਂ ਆਨਲਾਈਨ ਲਾ ਸਕਦੇ, ਅਪਡੇਟ ਪਰ ਉਦਾਂ ਹੀ ਆ। ਪਹਿਲਾਂ ਜਿਹੜੀ ਉਹ ਡੈਡਲਾਈਨ ਸੀ ਉਹ ਉੱਥੇ ਜਾ ਕੇ ਵਾਲੀ ਕੰਮ ਸੀ। ਅੱਛਾ, ਇੱਥੇ ਨਾ ਇੱਕ ਚੀਜ਼ ਮੈਂ ਬੜੀ ਸੁਣਦਾ ਆ, ਹੁਣ ਆਈ ਡੋਂਟ ਨੋ ਤੁਸੀਂ ਖੇਤੀ ਕਰਦੇ ਆ, ਦੱਸਿਓ ਕਿ ਜਿਹੜੇ ਖਾਸ ਕਰਕੇ ਟਰੈਕਟਰ ਆ, ਜਿਸ ਰਫਤਾਰ ਦੇ ਨਾਲ ਉਹਨਾਂ ਦੇ ਪ੍ਰਾਈਸ ਵਧੇ ਆ, ਉਹਦੇ ਪਿੱਛੇ ਕਾਰਨ ਕੀ ਹੈ? ਕਿ ਵਾਕਈ ਉਹ ਟੈਕਨੋਲੋਜੀਕਲੀ ਸੁਪੀਰੀਅਰ ਹੋਏ ਆ ਕਿ ਗ੍ਰਾਂਟ ਦੀ ਮਨੀ ਵਧਣ ਕਰਕੇ ਉਹ ਸਿੱਧਾ ਪ੍ਰਾਈਸ ਉਹ ਚੱਕ ਦਿੰਦੇ? ਨਹੀਂ, ਸਾਰੀਆਂ ਚੀਜ਼ਾਂ ਰਾਜਕਲ ਜੀ, ਪ੍ਰਾਈਸ ਦੇਖੋ, ਟਰੈਕਟਰ ਇੰਨਾ ਦਾ ਨਹੀਂ ਕਾਸਟ ਕਰਦਾ ਹੈਗਾ ਜਿੰਨੇ ਦਾ ਵੇਚਦੇ ਆ ਉਹ। ਲੱਖ ਡਾਲਰ ਦਾ ਟਰੈਕਟਰ ਕਿਵੇਂ ਹੋ ਸਕਦਾ, ਹੈ ਨਾ। ਉਹੀ ਸੇਮ ਟਰੈਕਟਰ ਕੁਝ ਸਾਲ ਪਹਿਲਾਂ ਉਹਨਾਂ ਦੀ ਪ੍ਰਾਈਸ ਇੰਨੀ ਘੱਟ ਹੁੰਦੀ। ਤੁਸੀਂ ਇਹ ਦੇਖੋ ਵੀ ਕਈ ਵਾਰ ਕੈਲੀਫੋਰਨੀਆ ਤੇ ਬਾਹਰਲੀ ਸਟੇਟ 'ਚ ਵੀ ਨਵੇਂ ਟਰੈਕਟਰ ਦਾ $20,000 ਦਾ ਫਰਕ, ਮਾਰਕਅਪ ਇੰਨਾ ਹੀ ਇੰਨਾ, ਜਸਟ ਬਿਕੋਜ਼ ਗ੍ਰਾਂਟ ਉਨੀ ਮਿਲਦੀ ਆ ਤੇ ਉਹਨਾਂ ਨੇ ਉਹਨਾਂ ਗ੍ਰਾਂਟ ਵੀ ਇੱਕ ਪਾਰਟ ਹੈ ਅਸਲ 'ਚ ਗੱਲ, ਤੁਹਾਨੂੰ ਲੱਗਦਾ? ਨਹੀਂ, ਗ੍ਰਾਂਟ ਇੱਕ ਪਾਰਟ ਆ ਉਹਦੇ, ਪਰ ਉਹਦੇ ਹੋਰ ਵੀ ਕਈ ਫੈਕਟਰ ਨੇ। ਜਿਵੇਂ ਕੈਲੀਫੋਰਨੀਆ ਸਪੈਸ਼ਲਟੀ ਕ੍ਰੌਪ ਦੀ ਖੇਤੀ ਹੁੰਦੀ ਹੈ ਇੱਥੇ, ਜਿਹੜੀ ਪਰ ਏਕੜ ਆ ਉਹ ਪੈਸੇ ਜ਼ਿਆਦਾ ਜਨਰੇਟ ਕਰਦੇ ਆ, ਟੈਕਸ ਜ਼ਿਆਦਾ ਆ ਇੱਥੇ, ਦੂਜਾ ਵੀ ਸੇਲ ਟੈਕਸ ਹੋਣਾ ਤਾਂ ਇਹ ਚਾਹੀਦਾ ਵੀ ਜਿੰਨੇ ਦਾ ਟਰੈਕਟਰ ਆ ਵੀ ਤੁਸੀਂ ਉਹਨੂੰ ਉਹਨੇ ਦਾ ਦਿਓ, ਬਸ ਆਪਦਾ ਮਾਰਕਅਪ ਉੱਪਰ ਲਾ ਕੇ 10-15-20 ਜਿੰਨਾ ਵੀ ਹੈਗਾ। ਤੇ ਪਰ ਹੁੰਦਾ ਨਹੀਂ ਐ, ਹੁੰਦਾ ਇਹ ਆ ਵੀ ਜਿਹੋ ਜਿਹਾ ਮੂੰਹ ਉਹੀ ਚਪੇੜ ਮਾਰ ਦਿੰਦੇ ਦੇਖ ਕੇ, ਤੇ ਨਾਲੇ ਕਹਿੰਦੇ ਦੂਜੀ ਗੱਲ ਕਰੋ। ਪਰ ਇਹ ਵੀ ਹੈ, ਇਕੱਲੇ ਇਸ 'ਚ ਨਹੀਂ, ਬਾਕੀ ਵੀ ਆਈ ਸਾਰੇ ਕਿਤੇ, ਕਈ ਚੀਜ਼ਾਂ ਜਿੱਦਾਂ ਹੀ ਚੱਲ ਰਿਹਾ। ਪਰ ਉਹਦਾ ਹੁਣ ਜਿਹੜਾ ਉਹ ਸੋਲਿਊਸ਼ਨ ਦਾ ਆਪਾਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਆ, ਹੋਰ ਜਿਹੜੇ ਦੂਜੇ ਬੁਲਾਰੇ ਆਉਂਦੇ ਉਹ ਜ਼ਿਆਦਾ ਡਿਟੇਲ 'ਚ ਕਰਦੇ ਆ ਮੇਰੇ ਨਾਲ, ਜਿਹੜੀ ਕੋਆਪ ਵਾਲੀ ਗੱਲ ਕਰਦੇ ਆ। ਕੋਆਪ ਹੀ ਉਹਦਾ ਇੱਕ ਸੋਲਿਊਸ਼ਨ, ਤੁਸੀਂ ਵੱਡੇ ਆਪਣੇ ਆਪ ਨੂੰ ਵੱਡੇ ਬਣਾਓ। ਹੁਣ ਵੱਡੀ ਮੱਛੀ ਛੋਟਿਆਂ ਨੂੰ ਖਾ ਰਹੀ ਹੈ, ਜਿਹੜਾ ਜਿਹੋ ਜਿਹਾ ਜੇ ਬਚਣਾ ਆ ਛੋਟੀ ਮੱਛੀ ਨੇ ਤਾਂ ਇਕੱਠੀ ਹੋ ਕੇ ਵੱਡੀ ਬਣੇ। ਮੈਨੂੰ ਹੁਣ ਕਿਸੇ ਨੇ ਕੱਲ ਹੀ, ਮੈਂ ਪਰਸੋਂ ਗਰੋਰ ਕੋ ਗਿਆ ਸੀ, ਉਹਨੇ ਉਦਾਹਰਨ ਦਿੱਤੀ, ਕਹਿੰਦਾ ਵੀ ਕਹਿੰਦਾ ਸਮੁੰਦਰ 'ਚ ਭਾਈ ਦੇਖਿਆ ਨਹੀਂ ਤੁਸੀਂ, ਕਹਿੰਦਾ ਜਿਹੜੀਆਂ ਛੋਟੀਆਂ ਮੱਛੀਆਂ ਆਉਂਦੀਆਂ, ਕਹਿੰਦਾ ਉਹ ਇੱਕ ਵੱਡੀ ਮੱਛੀ ਸ਼ੇਪ 'ਚ ਕਹਿੰਦਾ ਤੈਰਦੀਆਂ ਨੇ, ਕਹਿੰਦਾ ਉਹ ਬਾਕੀ ਵਾਲੇ ਜਾਨਵਰਾਂ ਨੂੰ ਡਰਾਉਣਾ ਹੀ ਹੁੰਦਾ ਵੀ ਬਹੁਤ ਵੱਡੀ ਚੀਜ਼ ਆ ਰਹੀ ਹੈ। ਤੇ ਆਪਾਂ ਕਹਿੰਦਾ ਹੈਗਾ ਛੋਟੀਆਂ ਮੱਛੀਆਂ, ਜੇ ਤਾਂ ਕੱਲੀ ਫਿਰਦੇ ਰਹੇ ਫਿਰ ਕੰਮ ਹੋ ਜਾਣਾ, ਇਹ ਤਾਂ ਕਿਸੇ ਦਾ ਭੋਜਨ ਹੀ ਬਣਾਗੇ। ਜੇ ਵੱਡੀ ਹੋ ਕੇ ਇਕੱਠੇ ਹੋ ਕੇ ਚੱਲਾਂਗੇ ਫਿਰ ਬਚਾਅ ਹੈਗਾ। ਹਜੇ ਕੈਲੀਫੋਰਨੀਆ ਜਿਹੜੀ ਖੇਤੀ ਦਾ ਫਿਊਚਰ ਬਹੁਤ ਵਧੀਆ, ਜੇ ਤੁਹਾਡੇ ਕੋਲ ਪਾਣੀ ਦਾ ਇਸ਼ੂ ਨਹੀਂ ਹੈਗਾ, ਬਾਕੀ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਦਾ ਹੱਲ ਹੈਗਾ। ਤੇ ਆਉਣ ਵਾਲੇ ਸਮੇਂ 'ਚ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਖਾਸ ਕਰਕੇ ਜਿੱਥੇ ਪਾਣੀ ਆ, 2035 ਤੱਕ ਮੈਨੂੰ ਲੱਗਦਾ ਲੱਖ ਡਾਲਰ ਜ਼ਮੀਨਾਂ ਦਾ ਰੇਟ ਏਕੜ ਦਾ ਆਮ ਗੱਲ ਹੋਊਗੀ। ਅੱਛਾ ਜੀ। ਹੁਣ ਤੁਸੀਂ ਇਹ ਕੰਮ ਵੀ ਕਰਦੇ ਆ, ਰੀਅਲਟਰ ਦੇ ਤੌਰ ਤੇ ਵੀ ਆ, ਮਾਰਕੀਟ ਦੀ ਕੀ ਸਿਚੁਏਸ਼ਨ, ਹਿਲਜੁਲ ਹੋ ਰਹੀ ਹੈ? ਨਹੀਂ, ਹਿਲਜੁਲ ਦੇਖੋ ਸਟੇਬਲ ਆ, ਆਈ ਮੀਨ ਉਹੀ ਗੱਲ ਹੋ ਜਾਂਦੀ ਹੈ ਵੀ ਜਿੱਥੇ ਦਾ ਪਾਣੀ ਹੈਗਾ ਉਸ ਦਾ ਪ੍ਰਾਪਰਟੀਆਂ ਖੜਦੀਆਂ ਨਹੀਂ ਹੈ। ਤਾਂ ਤੁਸੀਂ ਇਸ ਆਧਾਰ ਤੇ ਕਹਿੰਦੇ ਵੀ ਲੱਖ ਡਾਲਰ ਤੱਕ ਪਹੁੰਚ ਜਾਣੀ? ਤੁਸੀਂ ਦੇਖੋ ਵੀ ਇਹ ਜਿਹੜੀ ਆਹ ਨਾਰਥ ਕਿੰਗਸ ਦੇ ਵਿੱਚ ਪ੍ਰਾਪਰਟੀ ਲੱਗਦੀ ਹੈ ਕੋਈ 40,000 ਨੂੰ 45 ਨੂੰ, ਕੈਸ਼ ਆਫਰਾਂ ਦੇ ਕੇ ਓਵਰਨਾਈਟ ਵਿਕ ਜਾਂਦੀਆਂ ਨੇ। ਅੱਛਾ ਜੀ। ਹਾਂਜੀ, ਮੈਂ ਕਿੰਨੀ ਵਾਰ ਦੇਖਿਆ, ਮੈਂ ਕਿੰਨੀਆਂ ਡੀਲ ਦੇ ਵਿੱਚ, ਹੈ ਨਾ। ਤੇ
ਪਰ ਜੇ ਤੁਸੀਂ ਇਹੀ ਤੁਸੀਂ ਦੇਖੋਗੇ ਪ੍ਰਾਪਰਟੀ ਜਿੱਥੇ ਪਾਣੀ ਦਾ ਇਸ਼ੂ 6-6 ਮਹੀਨੇ ਹੋ ਗਏ ਲੰਕਦੀਆਂ ਨੂੰ, ਕੋਈ ਆਫਰ ਨਹੀਂ ਪਾ ਰਿਹਾ। ਅੱਛਾ, ਮੈਂ ਇਹ ਦੇਖਿਆ ਤੁਸੀਂ ਵੀ ਦੱਸਦੇ ਸੀਗੇ, ਆਪਾਂ ਆਫਰ ਜਦੋਂ ਦੱਸਦੇ ਵੀ ਕਈ ਬੰਦੇ ਆਪਣੇ ਅਜੇ ਵੀ ਫਸੀ ਜਾਂਦੇ ਇਹੋ ਜਿਹੀਆਂ ਥਾਵਾਂ ਤੇ। ਉਹਦਾ ਹੁਣ ਚਲੋ ਬੈਂਕ ਥੋੜੀ ਜੀ ਹੋ ਸਮਝਦਾਰ ਹੋਈ ਆ, ਲੋਨ ਨਹੀਂ ਦਿੰਦੇ ਉਹ ਪ੍ਰਾਪਰਟੀ ਤੇ, ਪਰ ਜਿਹਨੇ ਕਿਸੇ ਨੇ ਕੈਸ਼ ਚੱਕਣੀ ਉਹ ਤਾਂ ਲੈ ਕੈਸ਼ ਵਾਲੇ ਫਸ ਜਾਂਦੇ ਆ। ਬਾਕੀ ਫੇਰ ਵੀ ਆਏ ਆ ਵੀ ਜੇ ਤੁਸੀਂ 12-15 ਹਜ਼ਾਰ ਨੂੰ ਵੀ ਲੈ ਲਈ ਤੇ ਉਹਦਾ ਫਿਰ ਤੁਹਾਡੇ ਕੋਲ ਪਲਾਨ ਕੀ ਆ? ਤੇ ਪਾਣੀ ਤਾਂ ਇੰਨਾ ਹੀ ਮਿਲਣਾ, ਪਾਣੀ ਤਾਂ ਘਟਣਾ ਉਦੋਂ ਜੀ, ਵਧਣਾ ਘਟਣਾ ਹੀ, ਹਰੇਕ ਸਾਲ ਘਟਾਈ ਜਾਂਦੇ ਆ ਲਿਮਿਟ। ਤੇ ਉਹ ਨਾਲੇ ਜਿਹੜਾ ਹੁਣ ਮੀਂਹ ਪੈਣਾ ਅਗਲੇ ਸਾਲ, ਬਹੁਤ ਬੰਦੇ ਨੂੰ ਆਇਆ ਹੁੰਦਾ ਬਹੁਤ ਮੀਂਹ ਪੈ ਜਾਣਾ, ਉਹ ਮੀਂਹ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਣਾ ਜਿਨ੍ਹਾਂ ਕੋਲ ਪਾਣੀ ਦੇ ਰਾਈਟ ਆ, ਸਰਫੇਸ ਵਾਟਰ ਦੇ। ਵਾਈਟ ਲੈਂਡ ਨੂੰ ਕੋਈ ਫਾਇਦਾ ਨਹੀਂ ਹੋਣਾ, ਤੁਸੀਂ ਦੇਖਿਓ ਜਿੰਨਾ ਮਰਜ਼ੀ ਮੀਂਹ ਪੈ ਜਿੰਨਾ ਮਰਜ਼ੀ ਮੀਂਹ ਪੈ ਜਾਏ। ਨਾਲੇ ਇਹ ਤਾਂ ਵਨਸ ਆਫ ਆ, ਵਨ ਆਫ ਆ ਇਹ ਤਾਂ। ਸੋ ਜਿਹੜੇ ਜ਼ਿਆਦਾ ਮੀਂਹ ਆ ਉਹਦਾ ਫਾਇਦਾ ਹੈਗਾ, ਫਾਇਦਾ ਉਹਨਾਂ ਨੂੰ ਹੀ ਹੈ ਜਿਹੜੇ ਸਰਫੇਸ ਵਾਟਰ ਨੂੰ ਕਨੈਕਟਡ ਨੇ। ਵਾਈਟ ਲੈਂਡ ਨੂੰ ਉਹਦਾ ਕੋਈ ਬਾਹਲਾ ਜ਼ਿਆਦਾ ਫਾਇਦਾ ਨਹੀਂ, ਉਹ ਡਿਲੇ ਕਰ ਦੂਗਾ ਚੀਜ਼ਾਂ ਉਹਨਾਂ ਦੀਆਂ ਥੋੜ੍ਹੀਆਂ ਜਿਹੀਆਂ, ਬਟ ਉਹਨਾਂ ਨੂੰ ਇਹ ਨਹੀਂ ਗਾ ਵੀ ਉਹਦੀ ਕੋਈ ਪ੍ਰੋਬਲਮ ਸੋਲਵ ਕਰ ਦੂਗਾ ਮੀਂਹ ਜ਼ਿਆਦਾ। ਠੀਕ ਹੈ, ਸੋ ਉੱਥੇ ਹੀ ਜਾਣਾ। ਸੋ ਮੇਨ ਮਤਲਬ ਕਿਸੇ ਨੇ ਵੀ ਐਗਰੀਕਲਚਰ ਵਾਲੀ ਲੈਂਡ ਆ, ਮੇਨ ਪਾਣੀ ਆ, ਪਾਣੀ ਤੇ ਸੋਇਲ ਦੀ ਕੰਡੀਸ਼ਨ। ਪਾਣੀ ਦੇਖੋ, ਸੋਇਲ ਦੀ ਕੰਡੀਸ਼ਨ ਦੇਖੋ, ਹਨਾ, ਤੇ ਵੀ ਕਿਹੋ ਜਿਹੇ ਵਾਟਰ ਰਾਈਟਸ ਨੇ। ਉਹ 'ਚ ਫਿਰ ਹੋਰ ਬਹੁਤ ਚੀਜ਼ਾਂ ਆ ਜਾਂਦੀਆਂ, ਜਿਵੇਂ ਆਪਾਂ ਅੱਗੇ 1-2 ਵਾਰ ਗੱਲ ਕੀਤੀ ਸੀ ਕਿ ਆਪਾਂ ਪ੍ਰੋਗਰਾਮ ਵੀ ਕੀਤੇ ਸਪੈਸ਼ਲ ਵਾਟਰ ਰਾਈਟਸ ਤੇ, ਹਨਾ, ਵੀ ਪ੍ਰੀ 1914 ਆ, ਪੋਸਟ 1914 ਆ, ਰਾਈਪੇਰੀਅਨ ਆ, ਕਿੱਦਾਂ ਸੀਗਾ। ਹਾਂ, ਤੇ ਉਹੋ ਜਿਹੇ ਵਾਟਰ ਰਾਈਟਸ ਸਾਰੇ ਹੈਗੇ ਅਵੇਲੇਬਲ। ਉਹ ਕਿੱਥੇ ਤੁਸੀਂ ਲੈਣੇ ਆ, ਚਰਚ ਵਾਟਰ ਰਾਈਟਸ ਆ। ਤੇ ਆ ਟ੍ਰਾਂਜੈਕਸ਼ਨਾਂ ਜਿਹੜੀਆਂ ਹੁੰਦੀਆਂ ਉਹਨਾਂ 'ਚ ਵਾਟਰ ਰਾਈਟ ਨਾਲ ਨਹੀਂ ਵੇਚ ਰਹੇ ਆ ਲੋਕ ਕਿ ਨਹੀਂ? ਉਹ ਨਾਲ ਹੀ ਵੇਚਣੇ ਪੈਂਦੇ ਪ੍ਰਾਪਰਟੀ, ਉਦਾਂ ਕੋਈ ਚਾਹੀ ਹੁੰਦੇ ਪ੍ਰਾਪਰਟੀ ਨਾਲ ਹੀ ਟਾਈਡ। ਅਨਲੈਸ ਕਿ ਕੋਈ ਬੰਦਾ ਲਿਖ ਕੇ ਦੱਸੇ ਵੀ ਮੈਂ ਆਪਦਾ ਇੰਨਾ ਪਾਣੀ ਮੈਨੂੰ ਚਾਹੀਦਾ ਫਿਰ ਆਪਦੇ ਰੀਜ਼ਨ ਲਈ, ਕਿਸੇ ਲਈ, ਉਹ ਗੱਲ ਹੋਰ ਆ ਵੀ ਮੈਂ ਬੋਰ ਵਰਤਣਾ ਤੁਹਾਡਾ। ਉਹ ਥੋੜ੍ਹੀ ਜਿਹੀ ਐਕਸੈਪਸ਼ਨਸ ਨੇ, ਬਟ ਪ੍ਰਾਪਰਟੀ ਦੇ ਨਾਲ ਹੀ ਵਾਟਰ ਰਾਈਟਸ ਜਾਂਦੇ ਆ। ਸੋ ਇਹ ਚੀਜ਼ਾਂ ਦੇਖਣੀਆਂ ਨੇ। ਬਿਲਕੁਲ, ਤੇ ਬਹੁਤ ਬਹੁਤ ਸ਼ੁਕਰੀਆ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ। ਸੋ ਬੜੀਆਂ ਅਹਿਮ ਗੱਲਾਂ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕੀਤੀ ਹੈ, ਅਹਿਮ ਟੌਪਿਕਸ ਦੇ ਉੱਤੇ। ਸੋ ਧਿਆਨ ਦਿਓ ਇਹਨਾਂ ਸਾਰੀਆਂ ਚੀਜ਼ਾਂ ਨੂੰ, ਵੀ ਜੇ ਤਾਂ ਤੁਸੀਂ ਇੱਕ ਤਾਂ ਵੱਡੀ ਗੱਲ ਇਹ ਵੀ ਜੇ ਤਾਂ ਤੁਸੀਂ ਗ੍ਰਾਂਟਸ ਵਗੈਰਾ ਦੇ ਲਈ ਅਪਲਾਈ ਕਰਨਾ ਆ, ਉਹਦੇ ਲਈ ਜਿਹੜਾ ਪੇਪਰ ਵਰਕ ਹੁੰਦਾ ਆ ਉਹਨੂੰ ਰੈਡੀ ਕਰਕੇ ਰੱਖੋ, ਜਿਹੜੀਆਂ ਚੀਜ਼ਾਂ ਕਰਾਉਣ ਵਾਲੀਆਂ ਉਹ ਕਰਕੇ ਰੱਖੋ, ਪਲਾਨ ਆਪਣਾ ਤਿਆਰ ਰੱਖੋ, ਲੇਟ ਨਾ ਜਿਹੜਾ ਉਹ ਹੋਵੋ, ਅਤੇ ਪ੍ਰੋਫੈਸ਼ਨਲ ਦੇ ਨਾਲ ਗੱਲ ਕਰ ਲਓ, ਉਹਦੇ ਨਾਲ ਥੋੜ੍ਹਾ ਹੋਰ ਬੈਟਰ ਜਿਹੜਾ ਉਹ ਸੌਖਾ ਕੰਮ ਆ ਇਸ ਦੇ ਵਿੱਚ ਜਿਹੜਾ ਉਹ ਹੋ ਜਾਂਦਾ ਆ। ਸੋ ਉਸ ਚੀਜ਼ ਦੇ ਉੱਤੇ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਵੇ। ਅਤੇ ਬਾਕੀ ਅਲ ਨੀਨੀਓ ਦਸਤਕ ਦੇਊਗਾ, ਉਹਦੇ ਲਈ ਆਪਣੇ ਆਪ ਨੂੰ ਰੈਡੀ ਰੱਖੋ ਵੀ ਪਾਣੀ ਜ਼ਿਆਦਾ ਹੋ ਗਿਆ ਤਾਂ ਕੀ ਕਰਨਾ, ਜੇ ਘੱਟ ਗਿਆ ਤਾਂ ਕੀ ਕਰਨਾ। ਅਤੇ ਮਾਰਕੀਟਸ ਦੇ ਵਿੱਚ ਜੇ ਖਰੀਦੋ ਫਰੋਖਤ ਵਾਲੇ ਪਾਸੇ ਨੂੰ ਆ ਤਾਂ ਪਾਣੀ ਦਾ ਅਤੇ ਸੋਇਲ ਦਾ ਧਿਆਨ ਜਿਹੜਾ ਰੱਖ ਕੇ ਖਰੀਦਦਾਰੀ ਜਿਹੜੀ ਉਹ ਕਰਿਓ। ਬਹੁਤ ਸ਼ੁਕਰੀਆ ਅਰਸ਼ਦੀਪ ਸਿੰਘ, ਮਿਲਦੇ ਹਾਂ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।